ਸਤਿ ਸ੍ਰੀ ਅਕਾਲ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 6 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟ੍ਰੇਡ ਕੈਨੇਡਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟ੍ਰੇਡ ਕੈਨੇਡਾ 415-909-0503 ਦੇ ਉੱਤੇ। ਇਸ ਦੇ ਨਾਲ ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ, ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਊਡਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਾਉਣ ਦੇ ਵਿੱਚ ਮਦਦ ਕਰ ਸਕਦੇ ਨੇ। ਕਾਲ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਜੋ ਬਰਾਕ ਓਬਾਮਾ ਤੇ ਉਹਨਾਂ ਦੀ ਵਾਈਫ ਦੇ ਉੱਤੇ ਰੇਸਿਸਟ ਜਿਹੜੇ ਕਹਿੰਦੇ ਪਈ ਏਪਸ ਕਰਕੇ ਉਹਨਾਂ ਨੂੰ ਸ਼ੋਅ ਕੀਤਾ ਹੈਗਾ। ਜਿੱਦਾਂ ਵੀ ਆਪਾਂ ਸਿੱਧੀ ਭਾਸ਼ਾ 'ਚ ਕਹਿ ਲਈਏ ਵੀ ਬਾਂਦਰ ਵਾਂਗ ਜਿਹੜਾ ਆ ਉਹ ਸ਼ੋਅ ਕੀਤਾ ਹੈਗਾ। ਸੋ ਇਸ ਸੰਬੰਧ ਦੇ ਵਿੱਚ ਹੁਣ ਰੌਲਾ ਬਹੁਤ ਪੈ ਰਿਹਾ, ਕਹਿੰਦੇ ਵੀ ਇਹ ਤਾਂ ਸਭ ਤੋਂ ਰੇਸਿਸਟ ਪ੍ਰੈਜ਼ੀਡੈਂਟ ਨੇ ਸ਼ੋਅ ਕੀਤਾ ਹੈਗਾ। ਵਾਈਟ ਹਾਊਸ ਨੇ ਪਹਿਲਾਂ ਡਿਫੈਂਡ ਕੀਤਾ ਟਰੰਪ ਉਹਨਾਂ ਦੀ ਪੋਸਟ, ਪਲੀਜ਼ ਸਟਾਪ ਦਾ ਫੇਕ ਆਊਟਰੇਜ। ਪਰ ਸਾਊਥ ਕੈਰੋਲੀਨਾ ਦੇ ਰਿਪਬਲਿਕਨ ਸੈਨੇਟਰ ਟਿਮ ਸਕਾਟ ਜੋ ਹੈਗੇ ਆ, ਕਾਲੇ ਮੂਲ ਦੇ ਆ ਤੇ ਟਰੰਪ ਉਹਨਾਂ ਦੇ ਬੜੇ ਸਪੋਰਟਰ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਇਹੀ ਸੋਚ ਰਿਹਾ ਵੀ ਇਹ ਫੇਕ ਹੋਵੇ, ਨਹੀਂ ਤਾਂ ਇਹ ਬਹੁਤ ਰੇਸਿਸਟ ਚੀਜ਼ ਹੈਗੀ ਆ ਜਿਹੜੀ ਵੀ ਮੈਂ ਵਾਈਟ ਹਾਊਸ ਦੇ ਵਿੱਚ ਦੇਖੀ ਹੈਗੀ ਆ। ਟਰੂਥ ਸੋਸ਼ਲ ਅਕਾਊਂਟ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸ਼ੁੱਕਰਵਾਰ ਅੱਜ ਸਵੇਰੇ ਜਾਣੀ ਕਿ ਇਹ ਰੇਸਿਸਟ ਇਮੇਜ ਜਿਹੜੇ ਆ ਜਿਹਦੇ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਹਨਾਂ ਦੀ ਵਾਈਫ ਫਸਟ ਲੇਡੀ ਮਿਸ਼ੇਲ ਓਬਾਮਾ ਉਹਨਾਂ ਨੂੰ ਪੋਰਟਰੇ ਕੀਤਾ ਸੀ ਐਜ਼ ਏਪਸ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਪੰਜਾਬੀ 'ਚ ਦੱਸੇ ਚੁੱਕਿਆ ਹੈਗਾ। ਸੋ ਇਹਨੂੰ ਲੈ ਕੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਇਸ ਵੇਲੇ ਐਕਟਿਵ ਹੋਇਆ ਹੈਗਾ ਵੀ ਇਹ ਇੱਕ ਪ੍ਰੈਜ਼ੀਡੈਂਟ ਵੱਲੋਂ ਇੱਦਾਂ ਦੀ ਜਿਹੜੀ ਪੋਸਟ ਪਾਣੀ ਬਹੁਤ ਹੀ ਮਾੜੀ ਗੱਲ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਹੁਣ ਕੈਰੋਲਿਨ ਲੋਵੇਟਾ ਉਹਨੇ ਤਾਂ ਕੋਸ਼ਿਸ਼ ਕੀਤੀ ਹੈਗੀ ਆ ਉਹਨੂੰ ਡਿਵਰਟ ਕਰਨ ਦੀ, ਵੀ ਪ੍ਰੈਜ਼ੀਡੈਂਟ ਨੇ ਤਾਂ ਇੱਦਾਂ ਸ਼ੋਅ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਕਿੰਗ ਹੈਗੇ ਆ ਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਰੈਕਟਰ ਹੈਗੇ ਆ ਇਸ ਜੰਗਲ ਦੇ। ਸੋ ਇਹ ਨਿਹਾਇਤੀ ਨਸਲਵਾਦ ਦੇ ਨਾਲ ਭਿੱਜੀ ਹੋਈ ਜਿਹੜੀ ਇਹ ਵੀਡੀਓ ਦੇ ਵਿੱਚ ਓਬਾਮਾਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ, ਇੱਥੋਂ ਪਤਾ ਲੱਗ ਜਾਂਦਾ ਕਰੈਕਟਰ ਕੀ ਹੈਗਾ ਆ ਸਾਡੇ ਜਿਹੜੇ ਮੌਜੂਦਾ ਜਿਹੜੇ ਰਾਸ਼ਟਰਪਤੀ ਦਾ, ਇੱਕ ਸਾਬਕਾ ਰਾਸ਼ਟਰਪਤੀ ਨੂੰ ਲੈ ਕੇ ਕਿਸ ਤਰੀਕੇ ਦਾ ਉਹਨਾਂ ਦਾ ਰਵੱਈਆ ਹੈ ਜਾਂ ਕਿਸ ਤਰੀਕੇ ਦੀ ਜਿਹੜੀ ਉਹ ਸੋਚ ਰੱਖਦੇ ਆ। ਇਹ ਇਕੱਲਾ ਉਹੀ ਸਾਬਕਾ ਰਾਸ਼ਟਰਪਤੀ ਤੋਂ ਲੈ ਕੇ ਹੀ ਨਹੀਂ ਆ, ਇਹ ਓਵਰਆਲ ਹੀ ਜਿਹੜੀ ਉਹਨਾਂ ਦੀ ਮੇਨ ਮਨ ਦੀ ਦਸ਼ਾ ਤੇ ਦਿਮਾਗੀ ਜਿਹੜੇ ਹਾਲਾਤ ਆ ਉਸ ਨੂੰ ਗਰਦਾਨ ਜਿਹੜਾ ਉਹ ਕਰ ਰਿਹਾ ਹੈ, ਉਸ ਨੂੰ ਉਹ ਦਿਖਾ ਰਿਹਾ ਹੈਗਾ ਆ। ਸਵਾਲ ਇਹ ਹੋਣਾ ਆ ਹਰਜੋਤ ਸਿੰਘ ਜੀ ਵੀ ਕੀ ਉਹਦੇ ਜਿਹੜੇ ਸਪੋਰਟਰਸ ਆ ਉਹ ਇਹ ਵੀ ਹਜਮ ਕਰ ਜਾਣਗੇ? ਜ਼ਿਆਦਾਤਰ ਜਿਹੜੇ ਉਹਨਾਂ ਨੇ ਹਾਂ ਕਰ ਜਾਣੀ। ਹਾਂ, ਇੱਕ ਦੋ ਜਿਹੜੇ ਉਹ ਬੋਲ ਰਹੇ ਆ, ਚੰਗੀ ਗੱਲ ਆ ਉਹਨਾਂ ਦੇ ਲਈ ਵੀ ਇਸ ਚੀਜ਼ ਦੇ ਉਲਟ ਜਿਹੜਾ ਉਹ ਬੋਲਣਾ ਆ। ਤੇ ਹੁਣ ਆਊਟਰੇਜ ਇੰਨਾ ਕੁ ਜ਼ਿਆਦਾ ਹੋਇਆ ਆ ਤੇ ਉਸ ਵੀਡੀਓ ਨੂੰ ਹੁਣ ਡਿਲੀਟ ਕਰਨਾ ਪੈ ਗਿਆ ਟਰੰਪ ਹੋਣਾ ਨੂੰ। ਉਹਨਾਂ ਨੇ ਟੇਕ ਡਾਊਨ ਜਿਹੜੀ ਉਹ ਕਰ ਲਈ ਹੈਗੀ ਆ। ਵਾਈਟ ਹਾਊਸ ਦਾ ਇੱਕ ਅਧਿਕਾਰੀ ਜੋ ਕਿ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਦੱਸ ਰਿਹਾ ਸੀਗਾ ਤੇ ਉਹਨੇ ਕਿਹਾ ਵੀ ਇਹ ਜਿਹੜੀ ਵੀਡੀਓ ਆ ਵਾਈਟ ਹਾਊਸ ਦੇ ਜਿਹੜੇ ਸਟਾਫਰ ਨੇ ਦੱਸਿਆ ਵੀ ਉਹ ਪੋਸਟ ਕੀਤੀ ਗਈ ਸੀ ਤੇ ਹੁਣ ਉਸ ਨੂੰ ਜਿਹੜਾ ਉਹ ਲਾ ਦਿੱਤਾ ਗਿਆ ਆ। ਸੋ ਕਹਿੰਦੇ ਵੀ ਓਬਾਮਾਸ ਨੂੰ ਜਿਹੜੇ ਏਪਸ ਦਿਖਾਉਣ ਦੇ ਨਾਲ ਨਾਲ ਪੂਰੀ ਵੀਡੀਓ ਦੇ ਵਿੱਚ
ਜਿਹੜੇ ਇਕੱਲਾ ਉਹੀ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ, ਜਿਨ੍ਹਾਂ 'ਚ ਹੈਲਰੀ ਕਲਿੰਟਨ, ਹਕੀਮ ਜੈਫਰੀਜ਼, ਅਲੈਗਜ਼ੈਂਡਰੀਆ ਓਕਾਜ਼ੀਓ-ਕੋਰਟਜ਼, ਉਹਨਾਂ ਨੂੰ ਵੀ ਹੋਰ ਜਾਨਵਰਾਂ ਦੀ ਜਿਹੜੇ ਧੜ ਦੇ ਉੱਤੇ ਸ਼ਕਲ ਜਿਹੜੀ ਆ, ਫੇਸ ਆ, ਉਹ ਲਾ ਕੇ ਜਿਹੜਾ ਉਹ ਦਿਖਾਇਆ ਗਿਆ ਸੀ। ਕੈਲੀਫੋਰਨੀਆ ਦੇ ਗਵਰਨਰ ਨਿਊਸਮ, ਉਹਨਾਂ ਨੇ ਕਿਹਾ, ਜਿਨ੍ਹਾਂ ਨੂੰ ਜਿਸ ਦਾ ਮਜ਼ਾਕ ਉਹਨਾਂ ਨੇ ਵੀ ਇਸ ਦੇ ਵਿੱਚ ਬਣਾਇਆ, ਵੀਡੀਓ ਦੇ ਵਿੱਚ ਵੀ, ਕਹਿੰਦੇ ਵੀ ਡਿਸਗਸਟਿੰਗ ਬਿਹੇਵੀਅਰ ਆ ਪ੍ਰੈਜ਼ੀਡੈਂਟ ਦੇ ਦੁਆਰਾ। ਕਹਿੰਦੇ ਵੀ ਹਰ ਇੱਕ ਰਿਪਬਲਿਕਨ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਆ, ਉਹ ਵੀ ਹੁਣੇ ਹੀ। ਸੋ ਇੱਕ ਗਾਣਾ ਆ ਕੋਈ, ਦ ਲਾਇਨ ਸਲੀਪਸ ਟੂਨਾਈਟ, ਉਹ ਪਿੱਛੇ ਜਿਹੜਾ ਉਹ ਚਲਾ ਕੇ ਤੇ ਰਾਤ ਨੂੰ 11 ਵੱਜ ਕੇ ਤੇ ਆਈ ਥਿੰਕ 54 ਮਿੰਟ ਦੇ ਉੱਤੇ, ਸੌਣ ਤੋਂ ਪਹਿਲਾਂ ਟਰੰਪ ਹੋਣਾ ਨੇ ਇਹ ਜਿਹੜੀ ਵੀਡੀਓ ਪੋਸਟ ਕਰ ਦਿੱਤੀ ਤੇ ਹੜਕੰਪ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਮਚਾ ਦਿੱਤਾ ਹੈਗਾ ਆ। ਸੋ ਮਿਡ ਟਰਮ ਇਲੈਕਸ਼ਨਸ ਨੂੰ ਜਿਹੜਾ ਉਹ ਲੈ ਕੇ ਜਿਹੜੇ ਦੂਜੇ ਰਿਪਬਲਿਕਨਸ ਆ, ਉਹ ਹੁਣ ਫਿਕਰਮੰਦੀ 'ਚ ਹੋਣਗੇ ਵੀ ਇਹਨਾਂ ਦੇ ਇਸ ਵਿਹਾਰ ਨੇ, ਰਵੱਈਏ ਨੇ, ਉਹਨਾਂ ਨੂੰ ਜਿਹੜਾ ਆ ਉਹ ਪੁੱਠਾ ਜਿਹੜਾ ਉਹ ਨਾ ਪਾ ਦੇਵੇ ਹੈਗੇ। ਸੋ ਬੜੀ ਸਲਿਮ ਮੈਜੋਰਟੀ ਆ ਕਾਂਗਰਸ ਦੇ ਵਿੱਚ, ਜਿਹੜੇ ਰਿਪਬਲਿਕਨਸ ਆ, ਉਹ ਇਸ ਦੀ ਜਿਹੜੀ ਗਾਜ ਆ, ਉਹਨਾਂ ਨੂੰ ਜਿਹੜੀ ਉਹ ਝੱਲਣੀ ਜਿਹੜੀ ਉਹ ਪੈ ਸਕਦੀ ਆ। NAACP, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਵੀ ਟਰੰਪ ਦੇ ਦੁਆਰਾ ਇਹ ਵੀਡੀਓ ਨੂੰ ਪੋਸਟ ਕਰਨਾ ਬਲੈਕ ਹਿਸਟਰੀ ਮੰਥ ਦੇ ਦੌਰਾਨ, ਕਹਿੰਦੇ ਵੀ ਇਹ ਰਿਮਾਈਂਡਰ ਆ ਵੀ ਟਰੰਪ ਤੇ ਉਹਦੇ ਜਿਹੜੇ ਫਾਲੋਅਰਸ ਆ, ਲੋਕਾਂ ਨੂੰ ਕਿਸ ਨਜ਼ਰੀਏ ਦੇ ਨਾਲ ਜਿਹੜੇ ਉਹ ਦੇਖਦੇ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਅਸੀਂ ਇਸ ਨੂੰ ਯਾਦ ਰੱਖਾਂਗੇ ਨਵੰਬਰ ਦੇ ਮਹੀਨੇ 'ਚ। ਨਵੰਬਰ ਕਹਿਣ ਦਾ ਉਹਨਾਂ ਦਾ ਭਾਵ ਵੀ ਇਲੈਕਸ਼ਨ ਜਿਹੜਾ ਮੰਥ ਹੁੰਦਾ ਆ, ਇਸ ਦੇ ਲਈ। ਨਿਊਯਾਰਕ ਦੇ ਇੱਕ ਰਿਪਬਲਿਕਨ ਮਾਈਕ ਲੌਲਰ, ਉਹਨਾਂ ਨੇ ਜਿਹੜਾ ਉਹ ਉਹਨਾਂ ਨੂੰ ਬੜੀ ਟੈਨਸ਼ਨ ਆ, ਕਿਉਂਕਿ ਉਹ ਸੀਟ ਲੂਜ਼ ਕਰ ਸਕਦੇ ਆ ਅਗਲੇ ਸਾਲ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ। ਉਹਨਾਂ ਨੇ ਟਰੰਪ ਹੁਣਾਂ ਦੀ ਇਸ ਪੋਸਟ ਨੂੰ ਨਿੰਦਾ ਜਿਹੜੀ ਉਸਦੀ ਉਹ ਕੀਤੀ। ਕਹਿੰਦੇ ਵੀ ਪ੍ਰੈਜ਼ੀਡੈਂਟ ਦੀ ਪੋਸਟ ਇਹ ਰੋਂਗ ਆ ਤੇ ਓਫੈਂਸਿਵ ਆ, ਇਨਕ੍ਰੈਡੀਬਲੀ ਓਫੈਂਸਿਵ ਆ, ਚਾਹੇ ਉਹ ਇੰਟੈਂਸ਼ਨਲ ਆ ਤੇ ਚਾਹੇ ਉਹ ਮਿਸਟੇਕ ਆ। ਤੇ ਕਹਿੰਦੇ ਵੀ ਇਸ ਨੂੰ ਤੁਰੰਤ ਡਿਲੀਟ ਕਰਨਾ ਚਾਹੀਦਾ, ਨਾਲ ਦੇ ਨਾਲ ਅਪੋਲੋਜੀ, ਮਾਫੀ ਵੀ ਜਿਹੜੀ ਉਹ ਮੰਗਣੀ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਹਰਜੋਤ ਸਿੰਘ ਜੀ, ਟਰੰਪ ਹੁਣਾਂ ਨੂੰ ਜਿਹੜੀ ਸ਼ੁਰੂ ਤੋਂ ਖਹਿਬਾਜ਼ੀ ਤਾਂ ਜਿਹੜੀ ਓਬਾਮਾ ਦੇ ਨਾਲ ਰਹੀ ਆ, ਇਹ ਟਰੰਪ ਹੀ ਸੀਗਾ ਜਿਸ ਨੇ ਸ਼ੁਰੂਆਤ ਕੀਤੀ ਸੀ ਵੀ ਓਬਾਮਾ ਦਾ ਜਿਹੜਾ ਬਰਥ ਸਰਟੀਫਿਕੇਟ ਕਿੱਥੇ ਦਾ ਜੰਮਿਆ ਆ, ਕਿੱਥੇ ਦਾ ਨਹੀਂ, ਬਰਥਰ ਜਿਹੜੀ ਕੰਟਰੋਵਰਸੀ ਆ, ਉਹ ਇਹਨਾਂ ਦੁਆਰਾ ਹੀ ਜਿਹੜੀ ਉਹ ਸ਼ੁਰੂ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਹੁਣ ਸਵਾਲ ਜਿਹੜੇ ਡੈਮੋਕ੍ਰੇਟਸ ਆ ਇਹ ਚੱਕ ਰਹੇ ਆ ਉਹਨਾਂ ਰਿਪਬਲਿਕਨਸ ਦੇ ਉੱਤੇ, ਖਾਸ ਕਰਕੇ ਉਹਨਾਂ ਦੇ ਮੇਨ ਜਿਹੜੇ ਲੀਡਰਸ ਆ, ਵੀ ਇਹ ਚੁੱਪੀ ਕਿਉਂ ਵੱਟੀ ਬੈਠੇ ਹੋਏ ਆ, ਇਸ ਦੇ ਉੱਤੇ ਬੋਲ ਜਿਹੜਾ ਉਹ ਕੁਛ ਕਿਉਂ ਨਹੀਂ ਰਹੇ ਹੈਗੇ। ਸੋ ਜਦ ਪ੍ਰੈਜ਼ੀਡੈਂਟ ਚੁਣੇ ਗਏ ਸੀਗੇ ਟਰੰਪ, ਤਾਂ ਫਿਰ ਵੀ ਜੀ ਆਇਆਂ ਨੂੰ ਕਰਨ ਦੇ ਲਈ ਓਬਾਮਾਸ ਨੇ ਉਹਨਾਂ ਨੂੰ ਸੱਦਾ ਜਿਹੜਾ ਉਹ ਦਿੱਤਾ ਸੀਗਾ। ਟ੍ਰਾਂਜੀਸ਼ਨ ਜਿਹੜੀ ਆ ਉਹ ਹੋਈ ਸੀ, ਇੱਕ ਦੂਜੇ ਦੀ ਉਦੋਂ ਸਿਫਤਾਂ ਵੀ ਇਹਨਾਂ ਨੇ ਕੀਤੀਆਂ ਸੀਗੀਆਂ ਬਤੌਰ ਪ੍ਰੈਜ਼ੀਡੈਂਟ। ਪਰ ਟਰੰਪ ਹੁਣਾਂ ਦਾ ਇਹ ਜਿਹੜਾ ਰਵੱਈਆ, ਇਹ ਜਿਹੜੇ ਉਹਨਾਂ ਦੇ ਦਿਲ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜੋ ਉਹਦਾ ਕਾਲਾਪਨ ਆ, ਉਹ ਖੁਦ ਟਰੰਪ ਦਾ ਇਹਨਾਂ ਪੋਸਟ ਦੇ ਜ਼ਰੀਏ ਸਾਹਮਣੇ ਨਜ਼ਰ ਆ ਰਿਹਾ ਹੈਗਾ ਜੀ। ਬਹੁਤ ਸਾਰੇ ਰਿਪਬਲਿਕਨ ਵੀ ਹੁਣ ਇਹਦੇ ਵਿਰੁੱਧ ਬੋਲ ਰਹੇ ਹੈਗੇ ਆ। ਸੈਨੇਟ ਮਿਨੋਰਿਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਇਹ ਕਿਹਾ ਵੀ ਰੇਸਿਸਟ ਜਿਹੜੀ ਵੀਡੀਓ ਆ ਟਰੰਪ ਉਹਨਾਂ ਨੇ ਪਾਈ ਹੈਗੀ ਆ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਵਿਰੋਧ ਦੇ ਵਿੱਚ ਆਏ ਹੈਗੇ ਆ। ਉਸ ਤੋਂ ਬਾਅਦ ਹੀ ਇਸ ਵੀਡੀਓ ਨੂੰ ਜਿਹੜਾ ਹੈ ਰਿਮੂਵ ਕਰ ਦਿੱਤਾ ਗਿਆ। ਪਰ ਪਤਾ ਨਹੀਂ ਰਾਤ ਨੂੰ 12 ਵਜੇ ਦੇ ਕਰੀਬ ਟਰੰਪ ਉਹਨਾਂ ਨੂੰ ਕੀ ਗੁੱਸਾ ਆ ਜਾਂਦਾ। ਰਿਪਰੈਜ਼ੈਂਟੇਟਿਵ ਰਾਜਾ ਕ੍ਰਿਸ਼ਨਾ ਮੂਰਤੀ ਜੋ ਇਲੀਨੋਇਸ ਤੋਂ ਹੈਗੇ, ਉਹਨਾਂ ਨੇ ਵੀ ਇਹ ਕਿਹਾ ਵੀ ਇਹ ਜਿਮ ਕਰੋ ਸਟਾਈਲ ਜਿਹੜੀ ਹੈਗੀ ਆ, ਇਹ ਡੀਹਿਊਮਨਾਈਜੇਸ਼ਨ ਆ, ਪੈਥੈਟਿਕ ਆ ਤੇ ਡਿਸਗ੍ਰੇਸ ਆ ਆਫਿਸ ਦੇ ਲਈ। ਜੀਓਪੀ ਲੀਡਰ ਜੌਨ ਥੂਨੇ ਜੋ ਆ, ਉਹਨਾਂ ਨੇ ਵੀ ਇਹ ਕਿਹਾ ਵੀ ਇਹ ਠੀਕ ਨਹੀਂ ਹੈ। ਤੇ ਹਕੀਮ ਜੈਫਰੀਜ਼ ਨੇ ਇਹ ਕਿਹਾ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਇਹਦੇ ਉਲਟ ਬੋਲਣਾ ਚਾਹੀਦਾ ਹੈਗਾ। ਸੋ ਇਹ ਅੱਜ ਸਵੇਰ ਦਾ ਕਾਫੀ ਵੱਡਾ ਮੁੱਦਾ ਜਿਹੜਾ ਬਣਿਆ ਹੋਇਆ ਜੀ। ਜੀ। ਅਗਲੀ ਖਬਰ ਵੱਲ ਚੱਲੀਏ, ਉਹ ਇਰਾਨ ਤੇ US ਦੀ ਗੱਲਬਾਤ ਨੂੰ ਲੈ ਕੇ ਹੈਗੀ ਆ। ਹਜੇ ਵੀ ਜਿਹੜੀਆਂ ਨਿਊਕਲੀਅਰ ਗੱਲਬਾਤ ਆ ਉਹ ਪਹਿਲੇ ਰਾਉਂਡ ਦੀਆਂ ਓਮਾਨ ਦੇ ਵਿੱਚ ਚੱਲ ਰਹੀਆਂ ਹੈਗੀਆਂ। ਫੇਸ ਟੂ ਫੇਸ ਮੀਟਿੰਗ ਹੋ ਰਹੀ ਆ। ਤੇ ਇਰਾਨ ਦੇ ਵਿੱਚ ਪਿਛਲੇ ਜੂਨ ਦੇ ਵਿੱਚ ਇੱਕ ਜੰਗ ਲੱਗੀ ਸੀ, ਜਿਸ ਤਰ੍ਹਾਂ ਇਜ਼ਰਾਈਲ ਵਾਲਿਆਂ ਨੇ ਅਟੈਕ ਕੀਤਾ ਸੀ। US ਦੇ ਮਿਲਟਰੀ ਨੇ ਬਿਲਡ ਅਪ ਕਰ ਲਿਆ ਆਲਰੇਡੀ ਗਲਫ ਦੇ ਵਿੱਚ।
ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਿਹਾ ਵੀ ਆਪਣਾ ਜਿਹੜਾ ਨਿਊਕਲੀਅਰ ਜਿਹੜਾ ਤੁਸੀਂ ਪ੍ਰੋਗਰਾਮ ਆ ਉਸ ਨੂੰ ਬੰਦ ਕਰੋ, ਪਰ ਇਰਾਨ ਵਾਲੇ ਕਹਿੰਦੇ ਵੀ ਅਸੀਂ ਉਹ ਬੰਦ ਨਹੀਂ ਕਰਨਾ। ਯੂਐਸ ਟੀਮ ਦੇ ਵਿੱਚ ਵਾਈਟ ਹਾਊਸ ਦੇ ਐਨਵਾਏ ਜੋ ਹੈਗੇ ਆ ਸਟੀਵ ਵਿਟਕੌਫ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਦੇ ਸਾਨੇ-ਲਾ ਜੈਰਡ ਕਸ਼ਨਰ ਤੇ ਸੈਂਟਕੌਮ ਦੇ ਕਮਾਂਡਰ ਐਡਮ ਬ੍ਰਿਗੇਡੀਅਰ ਕੂਪਰ, ਐਡਮਿਰਲ ਬ੍ਰਿਗੇਡੀਅਰ ਜਿਹੜੇ ਕੂਪਰ ਹੈਗੇ ਆ, ਤੇ ਇਸੇ ਤਰ੍ਹਾਂ ਇਰਾਨੀਅਨ ਟੀਮ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਤੇ ਹੋਰ ਬਹੁਤ ਸਾਰੇ ਉਹਨਾਂ ਦੇ ਡਿਪਟੀਜ਼ ਜਿਹੜੇ ਆ, ਤੇ ਓਮਾਨੀ ਫੋਰਨ ਮਿਨਿਸਟਰ ਬਦਰ ਐਲ ਬੌਸੈਡੀ, ਇਹ ਮੀਡੀਏਟਰ ਹੈਗੇ ਆ। ਸੋ ਉੱਥੇ ਗੱਲਬਾਤ ਚੱਲ ਰਹੀ ਹੈਗੀ ਆ। ਨੈਗੋਸ਼ੀਏਸ਼ਨ ਕਹਿੰਦੇ ਵੀ ਪਹਿਲਾਂ ਕਾਲ ਆਫ ਹੋ ਗਈ ਸੀ, ਤੇ ਫਿਰ ਡਿਪਲੋਮੈਟਿਕ ਐਫਰਟਸ ਦੇ ਨਾਲ ਫਿਰ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੈਰੀ ਸੀਰੀਅਸ ਟਾਕਸ ਚੱਲ ਰਹੀਆਂ ਵੀ ਕਿਸੇ ਤਰ੍ਹਾਂ ਦਾ ਜਿਹੜਾ ਲੜਾਈ ਝਗੜੇ ਵਾਲੀ ਗੱਲਬਾਤ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਇੱਦਾਂ ਬੈਠ ਕੇ ਹੀ ਜੇ ਗੱਲਬਾਤ ਹੋ ਜਾਏ ਤੇ ਲੋਕਾਂ ਦਾ ਜਿਹੜਾ ਨੁਕਸਾਨ ਹੋਣਾ ਆ ਉਹ ਤੋਂ ਬਚ ਜਾਵੇ। ਜੀ ਬਿਲਕੁਲ। ਸੋ ਈਰਾਨ ਯੂਐਸ ਅੱਜ ਕਹਿੰਦੇ ਓਮਾਨ ਦੇ ਵਿੱਚ ਇਹਨਾਂ ਨੇ ਗੱਲਬਾਤ ਸ਼ੁਰੂ ਕਰਨੀ ਆ। ਉਧਰ ਟਰਕੀ ਤੇ ਅਜ਼ਰਬਾਈਜਾਨ ਉਹ ਵੀ ਇਲਾਕੇ ਦੇ ਵਿੱਚ ਜਿਹੜਾ ਕੁਰਦਾਂ ਦੇ ਨਾਲ ਉੱਥੇ ਤੇ ਸੀਰੀਆ ਦੇ ਵਿੱਚ ਜੋ ਰੌਲਾ ਰੱਪਾ ਵਧਿਆ ਪਿਆ ਆ ਉਸ ਨੂੰ ਘਟਾਉਣ ਦੇ ਲਈ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਸੋ ਜਿਹੜੇ ਕੱਲ ਤਾਂ ਜਿਹੜਾ ਹਰਜੋਤ ਸਿੰਘ ਜੀ ਨਿਊਕਲੀਅਰ ਜਿਹੜਾ ਸਟਾਰਟ ਪ੍ਰੋਗਰਾਮ ਸੀਗਾ ਰਸ਼ੀਆ ਦੇ ਨਾਲ, ਉਸ ਨੂੰ ਉਹਦੀ ਡੈਡਲਾਈਨ ਤਾਂ ਖਤਮ ਹੋ ਗਈ ਸੀ। ਟਰੰਪ ਹੋਣਾ ਨੇ ਉਸ ਨੂੰ ਰੀਨਿਊ ਕਰਨ ਤੋਂ ਨਾ ਕਰ ਦਿੱਤਾ ਸੀਗਾ, ਤੇ ਉਹ ਕਹਿੰਦੇ ਸੀ ਵੀ ਆਪਾਂ ਨਵੀਂ ਨੈਗੋਸ਼ੀਏਸ਼ਨ ਜਿਹੜੀ ਉਸ ਦੇ ਵਿੱਚ ਕਰਾਂਗੇ। ਸੋ ਕਈ ਚੀਜ਼ਾਂ ਜਿਹੜੀਆਂ ਇਸ ਟਾਈਮ ਪੈਰਲਲੀ ਖਾਸ ਕਰਕੇ ਜਿਹੜੀਆਂ ਉਹ ਚੱਲ ਰਹੀਆਂ ਆ, ਤੇ ਮਿਡਲ ਈਸਟ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਫਿਰ ਜਿਹੜਾ ਤਣਾਅ ਆ ਉਹ ਦੁਬਾਰਾ ਜਿਹੜਾ ਉਹ ਵਧਿਆ ਪਿਆ ਹੈਗਾ ਆ। ਉਧਰ ਜਿਹੜਾ ਹਰਜੋਤ ਸਿੰਘ ਦੀ ਖਬਰ ਇਹ ਵੀ ਆ ਰਹੀ ਆ, ਈਰਾਨ ਦੇ ਦੁਆਰਾ ਜਿਹੜੇ ਆ ਦੋ ਕੁਛ ਜਿਹੜੇ ਆਇਲ ਟੈਂਕਰ ਆ ਉਹਨਾਂ ਨੂੰ ਸੀਜ਼ ਕੀਤਾ ਗਿਆ ਪਰਸ਼ੀਅਨ ਗਲਫ ਦੇ ਵਿੱਚ। ਕਹਿੰਦੇ ਵੀ ਇਹ ਦੋ ਫੋਰਨ ਆਇਲ ਟੈਂਕਰ ਆ ਜਿਨ੍ਹਾਂ ਨੂੰ ਸੀਜ਼ ਜਿਹੜਾ ਉਹ ਕੀਤਾ ਆ, ਤੇ ਕਹਿੰਦੇ ਵੀ ਇਹ ਸਮਗਲ ਕਰ ਰਹੇ ਸੀਗੇ ਫਿਊਲ ਨੂੰ, ਤੇ ਜਿਹੜਾ ਕਰੂ ਆ ਉਹਨਾਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਆ। ਸੋ ਇਹ ਈਰਾਨ ਤੋਂ ਜਿਹੜਾ ਹਰਜੋਤ ਸਿੰਘ ਜੀ ਨਾਲ ਇਹ ਅਪਡੇਟ ਜਿਹੜੀ ਉਧਰ ਆ ਰਹੀ ਹੈਗੀ। ਜੀ, ਅਗਲੀ ਖਬਰ ਜੋ ਆ ਉਹ ਯੂਕੇ ਤੋਂ ਆ ਰਹੀ ਹੈ। ਯੂਕੇ ਦੇ ਵਿੱਚ ਉੱਥੇ ਦੀ ਜਿਹੜੀ ਪੁਲਿਸ ਆ ਉਹ ਦੋ ਪ੍ਰਾਪਰਟੀਆਂ ਨੂੰ ਸਰਚ ਕਰ ਰਹੀ ਆ ਜਿਹੜੀਆਂ ਕਿ ਪੀਟਰ ਮੈਂਡਲਸਨ ਦੇ ਨਾਲ ਲਿੰਕਡ ਹੈਗੀਆਂ ਆ, ਖਾਸ ਕਰਕੇ ਐਪਸਟੀਨ ਇਨਵੈਸਟੀਗੇਸ਼ਨ ਦੇ ਵਿੱਚ। ਪੀਟਰ ਮੈਂਡਲਸਨ ਯੂਕੇ ਦੇ ਅੰਬੈਸਡਰ ਸੀ ਯੂਐਸ ਨੂੰ, ਤੇ ਉਹਨਾਂ ਦਾ ਨਾਂ ਜੈਫਰੀ ਐਪਸਟੀਨ ਦੀਆਂ ਫਾਈਲਸ ਦੇ ਵਿੱਚ ਬਹੁਤ ਵਾਰ ਆਇਆ ਹੈਗਾ। ਯੂਐਸ ਦੀ ਜਸਟਿਸ ਡਿਪਾਰਟਮੈਂਟ ਨੇ ਜੋ ਨਵੇਂ ਪੇਪਰ ਰਿਲੀਜ਼ ਕੀਤੇ ਸੀ ਉਹਨਾਂ ਦੇ ਵਿੱਚ ਜੋ ਮੈਂਡਲਸਨ ਆ ਇਸ ਨੂੰ ਅਕਿਊਜ਼ ਕੀਤਾ ਗਿਆ ਵੀ ਇਸਨੇ ਮਾਰਕੀਟ ਸੈਂਸਿਟਿਵ ਗਵਰਨਮੈਂਟ ਇਨਫੋਰਮੇਸ਼ਨ ਜੋ ਆ ਉਹ ਹੋ ਸਕਦਾ ਐਪਸਟੀਨ ਨੂੰ ਪ੍ਰੋਵਾਈਡ ਕੀਤੀ ਹੋਵੇ, ਜਦੋਂ 2008 ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਕਿਹਾ ਵੀ ਉਹਨਾਂ ਦੇ ਜਿਹੜੇ ਆਫੀਸਰਸ ਆ ਉਹ ਸਰਚ ਵਾਰੰਟ ਦੋ ਐਡਰੈਸਸ ਦੇ ਉੱਤੇ, ਇੱਕ ਉਹਨਾਂ ਦਾ ਸਦਰਨ ਕਾਉਂਟੀ ਆਫ ਵਿਲਸ਼ਾਇਰ ਆ ਤੇ ਦੂਸਰਾ ਹੈਗਾ ਕੈਂਪਡਨ, ਉੱਥੇ ਉਹਨਾਂ ਨੂੰ ਸਰਚ ਕਰ ਰਹੇ ਹੈਗੇ ਆ। 72 ਸਾਲਾਂ ਦਾ ਮੈਡਲਟਨ ਜੋ ਆ ਉਹਦੇ ਕਿਸ ਤਰ੍ਹਾਂ ਉਹਨਾਂ ਨੇ ਮਿਸਕੰਡਕਟ ਕੀਤਾ ਆਪਣੇ ਪਬਲਿਕ ਆਫਿਸ ਦੇ ਲਈ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਹੈਲੀ ਸਿਊਅਰਟ ਜੋ ਡਿਪਟੀ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਹੈਗੇ ਆ ਉਹਨਾਂ ਨੇ ਇਹ ਦੱਸਿਆ ਹੈਗਾ। ਮੈਂਡਲਸਨ ਨੇ ਆਪਣੀ ਲੇਬਰ ਪਾਰਟੀ ਤੋਂ ਰਿਜ਼ਾਈਨ ਕਰ ਦਿੱਤਾ ਸੀ ਇਸ ਐਤਵਾਰ, ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਹਾਊਸ ਆਫ ਲਾਰਡਸ ਜੋ ਆ ਉਸ ਪੋਜੀਸ਼ਨ ਤੋਂ ਵੀ, ਜਿਹੜਾ ਅਪਰ ਚੈਂਬਰ ਹੈਗਾ ਬ੍ਰਿਟੇਨ ਦਾ ਪਾਰਲੀਮੈਂਟ ਦਾ, ਉੱਥੋਂ ਵੀ ਰਿਜ਼ਾਈਨ ਦੇ ਦਿੱਤਾ ਸੀਗਾ। ਤੇ ਬਹੁਤ ਸਾਰੇ ਪੱਤਰਕਾਰ ਉਹਨਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਪਰ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ। ਪਰ ਇਹ ਲੱਗ ਰਿਹਾ ਵੀ ਜਿਹੜਾ ਮੈਂਡਲਸਨ ਸਕੈਂਡਲ ਆ ਉਹ ਕੀਅਰ ਸਟਾਰਮਰ ਦੀ ਜਿਹੜੀ ਸਰਕਾਰ ਹੈਗੀ ਇੰਗਲੈਂਡ ਦੀ, ਉਹਨੂੰ ਇੱਕ ਤਰ੍ਹਾਂ ਨਾਲ ਸਿੱਟ ਵੀ ਸਕਦਾ ਹੈਗਾ ਆ। ਇਸ ਟਾਈਮ ਦੇ ਉੱਤੇ ਬਹੁਤ ਵੱਡਾ ਜਿਹੜਾ ਆ ਇੰਗਲੈਂਡ ਦੇ ਵਿੱਚ ਰੌਲਾ ਚੱਲ ਰਿਹਾ ਹੈਗਾ, ਪਾਰਲੀਮੈਂਟ 'ਚ ਵੀ ਸਾਰੇ ਪਾਸੇ, ਵੀ ਇਹ ਕਿਸ ਤਰ੍ਹਾਂ ਜਿਹੜੇ ਸਾਡੇ ਡਾਕੂਮੈਂਟਸ ਆ ਇਦਾਂ ਦੇ ਜਿਹੜੇ ਬਹੁਤ ਹੀ ਬਦਨਾਮ ਬੰਦਾ ਜਿਹੜਾ ਆ ਉਹਦੇ ਨਾਲ ਰਲ ਕੇ ਇਹ ਜਿਹੜਾ ਇਨਵੈਸਟਰ ਸੀ ਉਸ ਨੇ ਦੇ ਦਿੱਤੇ ਹੈਗੇ। ਇਹ ਪਤੰਦਰ ਏਡੇ ਘਟੀਆ ਨੇ। ਇਹਦੀਆਂ ਜਿੰਨੀਆਂ ਤਸਵੀਰਾਂ ਜਿਹੜੀਆਂ ਹਰਜੋਤ ਸਿੰਘ ਜੀ ਰਿਲੀਜ਼ ਹੋਈਆਂ, ਕਿਸੇ ਦੇ ਵਿੱਚ ਵੀ ਮਿੱਤਰ ਨੇ ਪੈਂਟ ਨਹੀਂ ਪਾਈ ਹੋਈ। ਸੋ ਤੁਸੀਂ ਇਹ ਹਿਸਾਬ ਲਾ ਲਓ ਵੀ ਕਿੱਦਾਂ ਦੀਆਂ ਕਰਤੂਤਾਂ ਦੇ ਇਹ ਜਿਹੜੇ ਮਾਲਕ ਆ ਦੁਨੀਆ ਦੇ ਮੋਹਰੇ, ਕਿੱਡੇ ਜਿਹੜੇ ਇਹਨਾਂ ਦੇ ਚਿਹਰੇ ਮੋਹਰੇ ਆ,
ਸਾਡੇ ਮੌਜੂਦਾ ਰਾਸ਼ਟਰਪਤੀ ਦੇਖ ਲਓ, ਪਤਾ ਨਹੀਂ ਕਿੰਨੀ ਹਜ਼ਾਰ ਵਾਰ ਨਾਮ ਜਿਹੜਾ ਐਪਸਟੀਨ ਦੀਆਂ ਉਸ ਦੇ ਵਿੱਚ ਆਇਆ ਹੋਇਆ ਆ। ਅੰਬੈਸਡਰ ਦਾ ਤੁਸੀਂ ਕਿਹਾ ਵੀ ਉਹਦੀ ਸਰਕਾਰ ਤਾਂ ਉੱਥੇ ਡਿੱਗਣ ਦਾ ਖਤਰਾ ਆ। ਇੱਥੇ ਲੋਕਾਂ ਦਾ ਹਾਜ਼ਮਾ ਹੀ ਬੜਾ ਦੁਰਸਤ ਹੈਗਾ ਆ, ਵੀ ਫੱਟੇ ਜਿਹੜੇ ਉਹ ਚੱਕੀ ਤੁਰੀ ਆਉਂਦੇ ਆ। ਪੁਰਾਣੇ ਰਾਸ਼ਟਰਪਤੀ ਦੇਖ ਲਓ, ਕਲਿੰਟਨ ਦੇਖ ਲਓ, ਬਿਲ ਗੇਟਸ ਦੇਖ ਲਓ, ਈਲਨ ਮਸਕ ਜਿਹੜਾ ਉਹ ਦੇਖ ਲਓ, ਕਿਸੇ ਦਾ ਵੀ ਨਾਮ ਤੁਸੀਂ ਲੈ ਕੇ ਦੇਖ ਲਓ, ਇਹ ਕਿਸ ਕਿਸ ਤਰ੍ਹਾਂ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਜਿਹੜੇ ਹੋਏ ਆ, ਵੀ ਉਹਦੀਆਂ ਐਪਸਟੀਨ ਦੀਆਂ ਫਾਈਲਸ ਦੇ ਵਿੱਚ ਕਿੱਦਾਂ ਦਾ ਜਿਹੜੇ ਉਹਨਾਂ ਦੇ ਕੰਮ। ਉਧਰ ਹਰਦੀਪ ਪੁਰੀ ਜਿਹੜਾ ਆ ਉਹ ਕਿਸੇ ਨੂੰ ਵੀਜ਼ੇ ਦਵਾਈ ਜਾਂਦਾ ਆ, ਉਹ ਐਪਸਟੀਨ ਉਹ ਤੋਂ ਮੰਗ ਕਰਦਾ ਆ ਤੇ ਉਹ ਸਿੱਧਾ ਹੀ ਕੌਂਸਲੇਟ ਵਾਲਿਆਂ ਨੂੰ ਦਿੰਦਾ ਵੀ ਹਾਂ ਵੀ ਚਲੋ ਚੱਕੋ ਵੀ ਇਹਨੂੰ ਵੀਜ਼ਾ ਜਿਹੜਾ ਉਹ ਦਵਾ ਦਿਓ। ਸੋ ਵੱਡੇ ਜਿਹੜੇ ਸੋ ਕਾਲਡ ਜਿਹੜੇ ਲੀਡਰ ਨੇ ਉਹ ਸਾਰੇ ਇਸ ਦੇ ਵਿੱਚ ਕਹਿ ਲਓ ਵੀ ਡੁੱਬੇ ਹੋਏ ਹੀ ਨਜ਼ਰ ਜਿਹੜੇ ਉਹ ਆ ਰਹੇ ਆ। ਪਰ ਵਾਕਿਆ ਹੀ ਯੂਕੇ ਦੇ ਪ੍ਰਧਾਨ ਮੰਤਰੀ ਦੇ ਲਈ ਇਹ ਵੱਡੀ ਸਿਰਦਰਦੀ ਆ ਉਹ ਬਣ ਚੁੱਕੀ ਆ। ਕਹਿੰਦੇ ਵੀ ਮੈਨੂੰ ਨਹੀਂ ਸੀ ਪਤਾ ਵੀ ਭਾਈ ਇਹਦੇ ਕੋਈ ਸੰਬੰਧ ਹੈਗੇ ਆ ਜੈਫਰੀ ਐਪਸਟੀਨ ਦੇ ਨਾਲ, ਮੈਂ ਤਾਂ ਇਹਨੂੰ ਇੰਵੈਸਟਰ ਜਿਹੜਾ ਆ ਉਹ ਲਾਇਆ ਸੀਗਾ। ਪਰ ਹੁਣ ਜਿਹੜਾ ਕੰਮ ਆ ਇਸ ਟਾਈਮ ਕਾਫੀ ਪੁੱਠਾ ਜਿਹੜਾ ਹਰਜੋਤ ਸਿੰਘ ਜੀ ਚੱਲ ਪਿਆ ਹੈਗਾ ਆ ਕੀਰ ਸਟਾਈਮਰ ਦੇ ਵਾਸਤੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਇੱਕ ਟਾਈਮ ਦੇ ਉੱਤੇ $1.25 ਲੱਖ ਤੱਕ ਵੀ ਪਹੁੰਚ ਗਿਆ ਸੀ ਇੱਕ ਦੀ ਜਿਹੜੀ ਕੀਮਤ। ਪਿਛਲੇ ਕਈ ਦਿਨਾਂ ਤੋਂ ਜਿਹੜੀ ਕ੍ਰਿਪਟੋ ਕਰੰਸੀ ਆ ਉਹ ਲਗਾਤਾਰ ਮੁੱਦੇ ਮੂੰਹ ਡਿੱਗ ਰਹੀ ਸੀਗੀ। ਅੱਜ ਕਹਿੰਦੇ ਵੀ ਬਿਟਕੋਇਨ ਨੇ ਥੋੜਾ ਜਿਹਾ ਰੀਬਾਊਂਡ ਕੀਤਾ ਆ। ਕੱਲ 60,000 ਤੋਂ ਥੱਲੇ ਜਿਹੜੀ ਆ ਇਸ ਤੇ ਪ੍ਰਾਈਸ ਚਲੇ ਗਈ ਸੀ ਤੇ ਅੱਜ 70,000 ਤੋਂ ਉੱਤੇ ਮੁੜ ਦੁਬਾਰਾ ਜਿਹੜੀ ਉਹ ਪਹੁੰਚ ਜਿਹੜੀ ਉਹ ਗਈ ਹੈਗੀ ਆ। ਸੋ ਕਹਿੰਦੇ ਵੀ 10% ਗੇਨ ਦੇ ਨਾਲ ਕ੍ਰਿਪਟੋ ਵਾਲਿਆਂ ਨੂੰ ਜਿਹੜਾ ਬਹੁਤ ਇੱਕ ਹਿਸਾਬ ਦੇ ਨਾਲ ਧਰਵਾਸ ਥੋੜਾ ਜਿਹਾ ਜਿਹੜਾ ਉਹ ਹੋਇਆ ਆ। ਸੋ ਕਹਿੰਦੇ ਵੀ ਐਕਸਚੇਂਜ ਟ੍ਰੇਡ ਫੰਡ ਤੇ ਲਿਕੁਇਡੇਸ਼ਨਸ ਉਹਦਾ ਜਿਹੜਾ ਕ੍ਰਿਪਟੋ ਮਾਰਕੀਟ ਦੇ ਉੱਤੇ ਅਸਰ ਕਾਫੀ ਜ਼ਿਆਦਾ ਜਿਹੜਾ ਉਹ ਪਿਆ ਸੀਗਾ। ਕਈ ਮਾਰਕੀਟ ਐਨਾਲਿਸਟ ਕਹਿ ਰਹੇ ਸੀਗੇ ਵੀ ਬਿਟਕੋਇਨ ਅਜੇ ਹੋਰ ਵੀ ਜ਼ਿਆਦਾ ਡਿੱਗ ਸਕਦਾ ਆ, 40 ਤੋਂ 50,000 ਦੇ ਵਿਚਾਲੇ ਇਹਦੀ ਕੀਮਤ ਆ ਸਕਦੀ ਹੈਗੀ ਆ। ਸੋ ਕ੍ਰਿਪਟੋ ਕਰੰਸੀ ਕਾਫੀ ਜ਼ਿਆਦਾ ਵੋਲੇਟਾਈਲ ਹਰਜੋਤ ਸਿੰਘ ਜੀ ਰਹਿੰਦੀ ਆ ਤੇ ਉਹਦਾ ਜਿਹੜਾ ਅੰਦਾਜ਼ਾ ਆ ਇਹ ਸਹਿਜੇ ਹੀ ਇਸ ਚੀਜ਼ ਤੋਂ ਲਾਇਆ ਜਾ ਸਕਦਾ ਆ। ਸੋ ਤੁਸੀਂ ਦੇਖੋ ਵੀ 3 ਤਰੀਕ ਨੂੰ ਇਹਦੀ ਜਿਹੜੀ ਕੀਮਤ 80,000 ਦੇ ਇਰਦ ਗਿਰਦ ਉਸ ਦੇ ਇਰਦ ਗਿਰਦ ਜਿਹੜੀ ਉਹ ਘੁੰਮ ਰਹੀ ਸੀ ਤੇ ਕੱਲ ਜਿਹੜੀ ਇਹ 57,000 ਦੇ ਥੱਲੇ ਜਿਹੜੀ ਉਹ ਆ ਗਈ ਸੀਗੀ। ਸੋ ਫਾਈਨਲੀ ਅੱਜ ਕਹਿੰਦੇ ਵੀ ਥੋੜਾ ਜਿਹਾ ਇਸ ਨੂੰ ਜਿਹੜਾ ਉਹ ਠੀਕ ਜਿਹੜਾ ਉਹ ਹੋਇਆ ਆ। 1,26,000 ਕੀਮਤ ਇਸ ਦੀ ਅਕਤੂਬਰ ਦੇ ਵਿੱਚ ਪਿਛਲੇ ਸਾਲ ਜਾ ਚੁੱਕੀ ਸੀ। ਉਸ ਤੋਂ ਆਲਰੇਡੀ ਜਿਹੜਾ 50% ਡਿਕਲਾਈਨ ਇਹ ਹੋ ਚੁੱਕਾ ਹੈਗਾ ਆ। ਸੋ ਬਿਟਕੋਇਨ ਨੂੰ ਲੈ ਕੇ ਇਹ ਸਟਾਕਸ ਤੋਂ ਵੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਆ ਵੀ ਵੋਲੇਟਾਈਲ ਹੁੰਦਾ ਆ, ਉਹਦੇ ਤੋਂ ਵੀ ਵੱਡਾ ਜਿਹੜਾ ਇੱਕ ਹਿਸਾਬ ਦੇ ਨਾਲ ਜੂਏ ਵਾਲਾ ਹਿਸਾਬ ਆ ਉਹ ਲੱਗ ਰਿਹਾ ਹੁੰਦਾ ਹੈ। ਅਗਲੀ ਖਬਰ ਵੱਲ ਚਲੀਏ, ਜੋ ਆਈਸ ਦੀ 12ਵੀਂ ਜਿਹਨਾਂ ਨੂੰ ਕਿਹਾ ਜਾਂਦਾ ਹੈਗਾ ਆ, ਤੇ ਉਹਨਾਂ ਨੇ ਕਹਿੰਦੇ ਵੀ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਲਿਆਮ ਕਨੇਹੋ ਰਾਮੋਸ ਜੋ 5 ਸਾਲਾਂ ਦਾ ਬੱਚਾ ਸੀ ਤੇ ਨਾਲ ਉਹਦਾ ਫਾਦਰ ਆ, ਉਹਨੂੰ ਕਿਸ ਤਰ੍ਹਾਂ ਜਿਹੜਾ ਡਿਪੋਰਟ ਕੀਤਾ ਜਾਵੇ। ਹਜੇ ਵੀ ਪੂਰਾ ਜ਼ੋਰ ਲਾ ਰਹੇ ਹੈਗੇ ਆ। ਇਹ ਉਹੀ ਬੱਚਾ ਹੈ ਜਿਹਨੂੰ ਦਵਾਈ ਤੱਕ ਵੀ ਨਹੀਂ ਦਿੱਤੀ ਗਈ ਸੀ 5 ਸਾਲਾਂ ਦਾ। ਬਾਅਦ ਦੇ ਵਿੱਚ ਜੱਜ ਨੇ ਇਹਨੂੰ ਕਿਹਾ ਸੀ ਵੀ ਹਾਂ ਇਹਨਾਂ ਨੂੰ ਛੱਡਿਆ ਜਾਵੇ। ਕ੍ਰਿਸਟੀ ਨੋਇਮ ਉਹਨਾਂ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਕਸਪਰਡਾਈਟ ਕਰ ਰਹੀ ਹੈਗੀ ਉਹਨਾਂ ਦੀ ਡਿਪੋਰਟੇਸ਼ਨ ਪ੍ਰੋਸੀਡਿੰਗਸ, ਜਿਹਦੇ ਵਿੱਚ 5 ਸਾਲਾਂ ਦਾ ਬੱਚਾ ਤੇ ਉਹਦਾ ਜਿਹੜਾ ਫਾਦਰ ਆ ਇਹ ਇੱਕ ਟਾਈਮ ਦੇ ਉੱਤੇ ਫੇਸ ਬਣ ਗਿਆ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਮਾਸ ਡਿਪੋਰਟੇਸ਼ਨ ਸਟ੍ਰੈਟਜੀ ਦਾ। ਪਰ ਇਹਦਾ ਵਿਰੋਧ ਬਹੁਤ ਹੋਇਆ। ਜੱਜ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਇਹਨਾਂ ਨੂੰ ਇਮੀਡੀਏਟਲੀ ਛੱਡਿਆ ਜਾਵੇ। ਪਰ ਹੁਣ ਜਿਹੜਾ ਲਿਆਮ ਰਾਮੋਸ ਆ ਤੇ ਉਹਨਾਂ ਦਾ ਜਿਹੜਾ ਫਾਦਰ ਆ, ਉਹਨਾਂ ਨੂੰ ਐਕਸਪੈਡਾਈਟ ਕਰਕੇ ਕਹਿੰਦੇ ਵੀ ਵਾਪਸ ਫੇਰ ਉਹਨਾਂ ਦੇ ਮੁਲਕ ਭੇਜਣ ਦੀ ਕੋਸ਼ਿਸ਼ ਹੋ ਰਹੀ। ਹਾਲਾਂਕਿ ਉਹਨਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੋਇਆ। ਉਹਨਾਂ ਦਾ ਵਕੀਲ ਇਹ ਕਹਿ ਰਿਹਾ ਕਿ ਤੁਸੀਂ ਉਸ ਮੁਲਕ ਦੇ ਵਿੱਚ ਕਿੱਦਾਂ ਤੁਸੀਂ ਉਹਨਾਂ ਨੂੰ ਭੇਜ ਸਕਦੇ ਜਦੋਂ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਉਸ ਮੁਲਕ ਦੇ ਵਿੱਚ ਖਤਰਾ ਹੈਗਾ ਆ। ਸੋ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮੋਸ਼ਨ ਨਵਾਂ ਫਾਈਲ ਕਰ ਦਿੱਤਾ ਫੈਮਿਲੀ ਦੇ ਅਸਾਈਲਮ ਕਲੇਮ ਦੇ ਉੱਤੇ, ਫਾਸਟ ਟਰੈਕ ਦੇਅਰ ਡਿਪੋਰਟੇਸ਼ਨ। ਮਿਨੇਸੋਟਾ ਦੇ ਪਬਲਿਕ ਰੇਡੀਓ ਨੇ ਵੀ ਇਹ ਰਿਪੋਰਟ ਕੀਤਾ ਹੈ। ਉਹਨਾਂ ਦਾ ਅਟਾਰਨੀ ਡੈਨੀਅਲ ਮੋਲੀਵਰ ਆ, ਕਹਿੰਦੇ ਭਈ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਮੋਸ਼ਨ ਆ ਰਿਟੈਲੀਏਟਰੀ ਆ, ਇਹ ਗੁੱਸੇ ਦੇ ਵਿੱਚ ਉਹਨਾਂ ਦੇ ਅਗੇਂਸਟ ਕੀਤਾ ਗਿਆ ਹੈਗਾ। ਕਹਿੰਦੇ ਕੋਈ ਰੀਜ਼ਨ ਨਹੀਂ ਹੈ
ਵੀ ਇਸ ਕੇਸ ਨੂੰ ਐਕਸਪੈਡਾਈਟ ਕੀਤਾ ਜਾਵੇ। ਤੇ ਇਹ ਕਹਿੰਦੇ ਕਾਮਨ ਨਹੀਂ ਹੁੰਦਾ ਹੈਗਾ, ਪਰ ਇਹ ਜਾਣ ਬੁੱਝ ਕੇ, ਕਿਉਂਕਿ ਇਹ ਪੂਰਾ ਮੀਡੀਆ ਦੇ ਵਿੱਚ ਐਕਸਪੋਜ਼ ਹੋਏ ਆ, ਬਦਨਾਮੀ ਬਹੁਤ ਹੋਈ ਆ। ਆਈ ਤੇ ਤੁਸੀਂ ਯਾਰ 5 ਸਾਲਾਂ ਦੇ ਬੱਚੇ ਨੂੰ ਵੀ ਕਰ ਰਹੇ ਆ, ਠੀਕ ਆ ਜੇ ਇਲੀਗਲ ਵੀ ਆ। ਹੁਣ ਪੋਲੀਟੀਕਲ ਅਸਾਈਲਮ ਲੀਗਲੀ ਜੋ ਯੂਐਸ ਦਾ ਕਨਸਟੀਟਿਊਸ਼ਨ ਕਹਿੰਦਾ ਉਹਦੇ ਮੁਤਾਬਕ ਉਹਨਾਂ ਦੇ ਪਰਿਵਾਰ ਨੇ ਅਪਲਾਈ ਕੀਤਾ ਆ, ਠੀਕ ਆ। ਜੇ ਪੋਲੀਟੀਕਲ ਅਸਾਈਲਮ ਦੇਣਾ ਠੀਕ ਆ, ਜੇ ਨਹੀਂ ਦੇਣਾ ਫੇਰ ਤੁਸੀਂ ਡਿਪੋਰਟ ਕਰ ਸਕਦੇ ਹੈਗੇ, ਨਾ ਕਿ ਤੁਸੀਂ ਉਹਨੂੰ ਅਰੈਸਟ ਕਰਕੇ ਜਿਹੜਾ ਅੰਦਰ ਪਾ ਦਿਓ। ਤੇ ਲਿਆਮ ਦਾ ਬਹੁਤ ਜ਼ਿਆਦਾ ਜਿਹੜਾ ਮੀਡੀਆ 'ਚ ਆਇਆ ਸੀ, ਕਿਸ ਤਰ੍ਹਾਂ ਉਹ ਰੋਂਦਾ ਵੀ ਸੀ। ਹੁਣ 5 ਸਾਲਾਂ ਦਾ ਬੱਚਾ ਡਿਟੈਂਸ਼ਨ ਸੈਂਟਰ 'ਚ ਰੱਖਿਆ, ਤੇ ਉਹ ਤੁਸੀਂ ਦੇਖੋ ਵੀ ਉਹਦੇ ਉੱਤੇ ਕੀ ਵਾਪਰਦਾ ਹੋਊਗਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਨੇ ਐਲਾਨ ਕੀਤਾ ਆ, ਦੱਸਿਆ ਆ ਵੀ 2012 ਦੇ ਵਿੱਚ ਜੋ ਬੰਗਾਜ਼ੀ ਲਿਬੀਆ ਦੀ ਯੂਐਸ ਕੌਂਸੂਲੇਟ ਦੇ ਉੱਤੇ ਹਮਲਾ ਹੋਇਆ ਸੀ, ਉਸ ਦੇ ਵਿੱਚ ਮੇਨ ਅਹਿਮ ਭੂਮਿਕਾ ਨਿਭਾਉਣ ਵਾਲਾ ਜ਼ੁਬੈਰ ਅਲ ਬਕੌਸ਼, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਉਸ ਦੀ ਹਵਾਲਗੀ ਵੀ ਅਮਰੀਕਾ ਨੇ ਲੈ ਲਈ ਆ। ਡਿਪਾਰਟਮੈਂਟ ਆਫ ਜਸਟਿਸ ਦੇ ਵੱਲੋਂ ਅਟਾਰਨੀ ਜਨਰਲ ਪੈਮਲਾ ਬੌਂਡੀ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ। 4 ਯੂਐਸ ਪਰਸਨਲ ਉਹਨਾਂ ਦੀ ਮੌਤ ਹੋਈ ਸੀ ਉਸ ਸਤੰਬਰ 11 2012 ਦੇ ਇਸ ਹਮਲੇ ਦੇ ਵਿੱਚ। ਪਹਿਲਾਂ ਇਹ ਸੋਚਿਆ ਜਾ ਰਿਹਾ ਸੀਗਾ ਵੀ ਇਹ ਉੱਥੇ ਪ੍ਰੋਟੈਸਟ ਜਿਹੜੇ ਚੱਲ ਰਹੇ ਆ, ਉਹ ਮਾਮਲਾ ਜਿਹੜਾ ਉਹ ਜ਼ਿਆਦਾ ਭੜਕ ਗਿਆ ਤੇ ਇਹਦੇ ਕਰਕੇ ਜਿਹੜਾ ਇਹ ਨੁਕਸਾਨ ਜਿਹੜਾ ਹੋ ਗਿਆ। ਪਰ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਾ ਵੀ ਨਹੀਂ, ਇਹ ਤਾਂ ਜਿਹੜੇ ਉੱਥੋਂ ਦੇ ਐਕਸਟ੍ਰੀਮਿਸਟ, ਜਿਹੜੇ ਅਲ ਕਾਇਦਾ ਦੇ ਨਾਲ ਜੁੜੇ ਹੋਏ ਗਰੁੱਪ ਨਾਲ ਜੁੜੇ ਹੋਏ ਲੋਕ ਆ, ਉਹਨਾਂ ਦਾ ਇੱਕ ਡੈਲੀਬਰੇਟ ਅਟੈਕ ਸੀਗਾ। ਜਾਣ ਬੁੱਝ ਕੇ ਬੰਗਾਜ਼ੀ ਦੀ ਕੌਂਸੂਲੇਟ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਸੀਗਾ। ਇਹ ਤੀਸਰਾ ਬੰਦਾ ਹੋਊਗਾ ਜੋ ਇਸ ਹਮਲੇ ਦੇ ਨਾਲ ਸੰਬੰਧਿਤ ਜਿਹੜੀ ਚੀਜ਼ ਆ ਉਹਦੇ ਵਿੱਚ ਦੋਸ਼ਾਂ ਦਾ ਸਾਹਮਣਾ ਕਰੂਗਾ। ਇਸ ਤੋਂ ਪਹਿਲਾਂ ਅਹਿਮਦ ਅਬੂ ਕਤੱਲਾ ਤੇ ਮੁਸਤਫਾ ਅਲ ਇਮਾਮ, ਇਹ ਦੋਨਾਂ ਨੂੰ ਕਾਫੀ ਲੰਮੀ ਜਿਹੜੀ ਸਜ਼ਾ ਆ ਉਹ ਹੋ ਚੁੱਕੀ ਆ। ਅਲੀ ਅਵਨੀ ਅਲ ਹਾਰਜ਼ੀ, ਇਹ ਮਾਰਿਆ ਗਿਆ ਸੀਗਾ 에ਅਰ ਸਟ੍ਰਾਈਕ ਦੇ ਵਿੱਚ 2015 ਦੇ ਵਿੱਚ ਇਰਾਕ ਦੇ ਵਿੱਚ। ਸੋ 8 ਕਾਊਂਟ ਦੀ ਇੰਡਾਈਟਮੈਂਟ ਕਹਿੰਦੇ ਵੀ ਇਸ ਤੇ ਉਲਟ ਲਿਆਂਦੀ ਗਈ ਆ। ਮਰਡਰ, ਅਟੈਂਪਟਡ ਮਰਡਰ, ਆਰਸਨ, ਕਨਸਪੀਰੇਸੀ ਟੂ ਸਪੋਰਟ ਟੈਰਰਿਸਟ, ਇਹ ਜਿਹੜੇ ਦੋਸ਼ ਆ ਇਸ ਉੱਤੇ ਲਿਆਂਦੇ ਗਏ ਆ। ਯੂਐਸ ਪ੍ਰੋਸੀਕਿਊਟਰ ਡਿਸਟ੍ਰਿਕਟ ਆਫ ਕੋਲੰਬੀਆ ਦੇ ਜੀਐਨ ਪੀਰੋ, ਉਹਨਾਂ ਨੇ ਇਹਨਾਂ ਚਾਰजेस ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਉਸ ਟਾਈਮ ਦੇ ਉੱਤੇ ਸੈਕਟਰੀ ਆਫ ਸਟੇਟ ਸੀਗੀ ਹਿਲਰੀ ਕਲਿੰਟਨ, ਤੇ ਜਿਸ ਨੇ ਬਾਅਦ ਚ 2016 ਦੇ ਵਿੱਚ ਡੈਮੋਕ੍ਰੇਟ ਦੇ ਵੱਲੋਂ ਪ੍ਰੈਜ਼ੀਡੈਂਸ਼ੀਅਲ ਲਈ ਰਨ ਵੀ ਜਿਹੜਾ ਉਹ ਕੀਤਾ ਸੀਗਾ। ਤੇ ਉਹਦੇ ਕਰਕੇ ਇਹਦੀ ਸੈਕਟਰੀ ਆਫ ਸਟੇਟਸ਼ਿਪ ਵੀ ਹਿਲਰੀ ਕਲਿੰਟਨ ਦੀ ਜਾਂਦੀ ਲੱਗੀ ਸੀ। ਰਿਪਬਲਿਕਨਸ ਦੇ ਨਾਲ ਕਾਫੀ ਜਿਹੜੇ ਆ ਸਿੰਘ ਇਸ ਮਾਮਲੇ ਦੇ ਵਿੱਚ ਫਸਦੇ ਜਿਹੜੇ ਹੋ ਰਹੇ ਵੀ ਤੁਹਾਡੀ ਜਿਹੜੀ ਆ ਨਿਗਰਾਨੀ ਦੇ ਅਧੀਨ 4 ਜਿਹੜੇ ਯੂਐਸ ਪਰਸਨਲ ਆ, ਉਹਨਾਂ ਦੀ ਜਿਹੜੀ ਉਹ ਮੌਤ ਹੋਈ ਆ, ਵੀ ਉੱਥੇ ਇਹ ਹਮਲਾ ਤੁਹਾਡੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਨਲਾਇਕੀ ਦੇ ਨਾਲ ਹੋਇਆ ਆ। ਸੋ ਅੱਜ ਇੱਕ ਹੋਰ ਬੰਦਾ, ਉਸ ਨੂੰ ਬੰਗਾਜ਼ੀ ਦੇ ਇਸ ਕੌਂਸੂਲੇਟ ਹਮਲੇ ਦੇ ਲਈ ਗ੍ਰਿਫਤਾਰ ਕਰਕੇ ਉਸ ਦੀ ਹਵਾਲਗੀ ਜਿਹੜੀ ਉਹ ਲੈ ਲਈ ਗਈ ਆ। ਪੈਮ ਬੌਂਡੀ ਜਿਹੜੇ ਆ ਅਟਾਰਨੀ ਜਨਰਲ, ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਕਨੋਮੀ ਨੂੰ ਲੈ ਕੇ, ਜੌਬਸ ਨੂੰ ਲੈ ਕੇ, ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਰੇਟਿੰਗ ਨੂੰ ਲੈ ਕੇ, ਇਹ ਸਾਰਾ ਕੁਝ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਣੇ ਨਾਲ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ ਵੀ ਜੁੜ ਚੁੱਕੇ ਆ। ਉਹਨਾਂ ਨੂੰ ਵੀ ਜੋੜਦੇ ਹਾਂ ਵਿੱਚ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੁਹਾਨੂੰ ਵੀ ਰਾਜਕਰਨ ਭਾਜੀ ਹਰਜੋਤ ਜੀ, ਤੁਹਾਨੂੰ ਸਾਰਿਆਂ ਨੂੰ ਵੇਖਣ ਸੁਣਨ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਕਨੋਮੀ ਦੀਆਂ ਕੁਝ ਨਿਊਜ਼ ਕਰਕੇ ਫਿਰ ਆਪਾਂ ਤੁਹਾਡੇ ਨਾਲ ਜਿਹੜੀ ਤੁਹਾਡੀਆਂ ਸਰਵਿਸਿਜ਼ ਆ ਉਹਦੇ ਬਾਰੇ ਜਿਹੜੀ ਉਹ ਗੱਲ ਕਰਦੇ ਹਾਂ। ਹਰਜੋਤ ਸਿੰਘ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਦੱਸ ਰਹੇ ਸੀਗੇ ਵੀ ਇਕਨੋਮੀ ਦੇ ਵਿੱਚ ਕਾਫੀ ਇਸ ਟਾਈਮ ਹਲਚਲ ਜਿਹੜੀ ਉਹ ਮਚੀ ਹੋਈ ਆ। ਇੱਕ ਤਾਂ ਰਿਪੋਰਟ ਇਹ ਸੀ ਵੀ ਕਿਸੇ ਟਾਈਮ ਦੇ ਉੱਤੇ ਇੱਕ ਜਾਣੇ ਦੇ ਲਈ 2 ਜੌਬਸ ਅਵੇਲੇਬਲ ਹੁੰਦੀਆਂ ਸੀ। ਜੌਬ ਅਵੇਲੇਬਿਲਿਟੀ ਪਹਿਲਾਂ ਦੇ ਨਾਲੋਂ ਜਿਹੜਾ ਅੰਕੜਾ ਘਟਿਆ ਆ, 10 ਮਿਲੀਅਨ ਹੁੰਦਾ ਸੀ ਕਿਸੇ ਟਾਈਮ ਦੇ ਉੱਤੇ, ਅੱਜ 6.5 ਮਿਲੀਅਨ ਦੇ ਉੱਤੇ ਅੰਕੜਾ ਜਿਹੜਾ ਉਹ ਪਹੁੰਚ ਗਿਆ ਆ। ਸੋ ਜਿਹੜੀਆਂ ਜੌਬਸ ਰਿਕੁਆਇਰਮੈਂਟ ਆ ਜਾਂ ਜਿੱਥੇ ਫਾਰ ਹਾਇਰ ਦੇ ਫੱਟੇ ਲੱਗੇ ਆ ਉਹ ਵੀ ਪਹਿਲਾਂ ਦੇ ਨਾਲੋਂ ਘਟ ਗਏ ਆ। ਤੇ ਲੇਬਰ ਮਾਰਕੀਟ ਕਾਫੀ ਸਲਗਿਸ਼ ਕਹਿੰਦੇ ਵੀ ਇਸ ਟਾਈਮ ਚੱਲ ਰਹੀ ਆ, ਜਿਹੜੀ ਕਿਸੇ ਟਾਈਮ ਦੇ ਉੱਤੇ ਬਹੁਤ ਰੈੱਡ ਹੌਟ ਰਹੀ ਸੀ। ਉਹ ਤਾਂ ਫੈਡ ਵਾਲੇ ਚਾਹੁੰਦੇ ਸੀਗੇ ਵੀ ਇਹ ਥੋੜੀ ਕੂਲ ਡਾਊਨ ਹੋਵੇ, ਕਿ ਇੰਨੀ ਕੂਲ ਡਾਊਨ ਦੀ ਉਹ ਉਮੀਦ ਲਾਈ ਬੈਠੇ ਸੀਗੇ। ਇਹ ਜਿਹੜਾ ਇਸ ਟਾਈਮ ਜਿਹੜਾ ਉਹ ਸਵਾਲ ਹੋਵੇਗਾ। ਪਰ ਓਵਰਆਲ ਜਿਹੜੀ ਜੌਬ ਓਪਰਚੁਨਿਟੀ ਆ ਕਹਿੰਦੇ ਵੀ ਪਹਿਲਾਂ ਦੇ ਨਾਲੋਂ ਥੱਲੇ ਨੂੰ ਆਈ ਹੋਈ ਆ। ਅੱਜ ਏਰੀਏ ਦੇ ਵਿੱਚ ਮੈਟਾ ਕੰਪਨੀ ਨੇ 100 ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਹਰ ਰੋਜ਼ ਆਪਾਂ ਤੁਹਾਨੂੰ ਦੱਸ ਰਹੇ ਹਾਂ। ਪਿਛਲੇ ਦਿਨਾਂ 'ਚ ਐਮਾਜ਼ੋਨ ਨੇ 30,000 ਦੇ ਕਰੀਬ ਟੋਟਲ ਉਹਨਾਂ ਦੇ ਲੇ ਆਫ ਹੋਏ ਆ। ਪਹਿਲਾਂ 14,000 ਹੋਏ ਸੀ, ਫਿਰ 16,000 ਹੋਏ ਹੈਗੇ ਆ। ਤੇ ਲੇਬਰ ਡਿਪਾਰਟਮੈਂਟ ਨੇ ਵੀਰਵਾਰ ਨੂੰ ਰਿਪੋਰਟ ਕੀਤਾ ਆ ਵੀ ਦਸੰਬਰ ਮਹੀਨੇ ਦੇ ਵਿੱਚ ਅਨਐਕਸਪੈਕਟਡਲੀ ਜਿੱਦਾਂ ਲੋਐਸਟ ਲੈਵਲ ਡ੍ਰੌਪ ਹੋਇਆ ਜੌਬ ਦੇ ਵਿੱਚ ਸਿੰਸ 2020। ਲਗਭਗ 5 ਸਾਲਾਂ ਬਾਅਦ ਕੋਵਿਡ ਲੈਵਲ ਦੇ ਉੱਤੇ ਜਦੋਂ ਕੋਵਿਡ-19 ਹੋਇਆ ਸੀ ਉਸ ਟਾਈਮ ਦੇ ਉੱਤੇ ਇਦਾਂ ਦੀ ਜਿਹੜੀ ਸਿਚੁਏਸ਼ਨ ਬਣੀ ਸੀਗੀ। 1,08,000 ਲੋਕ ਪਿਛਲੇ ਮਹੀਨੇ ਲੇ ਆਫ ਹੋਏ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆ ਜਨਵਰੀ 2025 ਦਾ। ਇਹ ADP ਜਿਹੜੀ ਪੇਰੋਲ ਕੰਪਨੀ ਆ ਉਹਨਾਂ ਨੇ ਦੱਸਿਆ ਆ। ਤੇ ਪ੍ਰਾਈਵੇਟ ਸੈਕਟਰ ਨੇ ਸਿਰਫ ਕਹਿੰਦੇ 22,000 ਜੌਬਸ ਜਨਵਰੀ ਮਹੀਨੇ ਦੇ ਵਿੱਚ ਐਡ ਕੀਤੀਆਂ ਹੈਗੀਆਂ ਆ। ਫੈਡਰਲ ਵਿੱਚੋਂ ਵੀ ਬਹੁਤ ਸਾਰੀ ਲੇ ਆਫ ਹੋਈ ਹੈਗੀ ਆ। ਸੋ ਇਹ ਇੱਕ ਵੱਡੀ ਪ੍ਰੋਬਲਮ ਆ ਹੁਣ ਟਰੰਪ ਹੋਣਾ ਦੇ ਲਈ। ਤੇ ਇੱਕ ਜਿਹੜੇ ਨਵੇਂ ਪੋਲ ਆਏ ਹੈਗੇ ਆ ਇਕੋਨੋਮਿਸਟ ਤੇ YouGov ਦੇ, ਉਹਨਾਂ ਦੇ ਮੁਤਾਬਕ 14% ਪੁਆਇੰਟਸ ਅੰਡਰ ਆ ਉਹਨਾਂ ਦਾ ਵੀ ਕਿਸ ਤਰ੍ਹਾਂ ਉਹ ਜੌਬਸ ਨੂੰ ਹੈਂਡਲ ਕਰ ਰਹੇ ਹੈਗੇ ਜਾਂ ਇਕੋਨਮੀ ਨੂੰ ਹੈਂਡਲ ਕਰ ਰਹੇ ਹੈਗੇ ਆ। ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਨੇ ਇਹ ਕਿਹਾ ਵੀ ਜਿਹੜੇ ਕੰਜ਼ਿਊਮਰ ਦਾ ਐਕਸਪੈਕਟੇਸ਼ਨਸ ਆ ਉਹ ਬਹੁਤ ਹੀ ਜਿਹੜੀ ਮਾੜੀ ਹੋ ਰਹੀ ਹੈਗੀ ਆ, ਖਾਸ ਕਰਕੇ ਉਹਨਾਂ ਦੀ ਤਨਖਾਹ ਦੀ ਗਰੋਥ ਦੇ ਵਿੱਚ ਜਾਂ ਨਵਾਂ ਵਰਕ ਨਵਾਂ ਕੰਮ ਲੱਭਣ ਦੇ ਲਈ। ਇਦਾਂ ਦੀਆਂ ਸਟੋਰੀਆਂ ਆ ਰਹੀਆਂ ਵੀ ਨਵੇਂ ਗ੍ਰੈਜੂਏਟ 1,000 ਕੰਪਨੀਆਂ ਤੱਕ ਅਪਲਾਈ ਕਰ ਚੁੱਕੇ ਆ ਤੇ ਉਹਨਾਂ ਨੂੰ ਜੌਬਸ ਜਿਹੜੀਆਂ ਆ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਮੁਤਾਬਕ ਨਹੀਂ ਮਿਲ ਰਹੀਆਂ ਹੈਗੀਆਂ। ਜੀ, ਓਵਰਆਲ ਤੁਸੀਂ ਦੇਖੋ ਹਰਜੋਤ ਸਿੰਘ, CNBC ਦੀ ਅੱਜ ਰਿਪੋਰਟ ਆ ਵੀ 1,08,435 ਲੇ ਆਫਸ ਇਸ ਮਹੀਨੇ ਦੇ ਵਿੱਚ ਹੋਈਆਂ ਆ। US ਇੰਪਲੋਇਰਸ ਉਹਨਾਂ ਨੇ ਅਨਾਉਂਸ ਕੀਤਾ। ਇਹ 118% ਵੱਧ ਆ ਪਿਛਲੇ ਸਾਲ ਦੇ ਜਿਹੜੇ ਉਹ ਮੁਕਾਬਲੇ। ਦਸੰਬਰ ਮਹੀਨੇ ਤੋਂ ਜੇ ਦੇਖਿਆ ਜਾਵੇ ਤਾਂ 205% ਵੱਧ ਆ। ਜਨਵਰੀ 2009 ਤੋਂ ਬਾਅਦ ਦੇ ਵਿੱਚ ਇਹ ਹਾਈਐਸਟ ਇਸ ਟਾਈਮ ਚੱਲ ਰਹੀ ਆ। ਮਹਿਜ 5306 ਨਿਊ ਹਾਇਰਸ, ਲੋਐਸਟ ਜਨਵਰੀ ਆ 2009। ਇਹ 2008-9 ਦਾ ਦੌਰ ਹਰਜੋਤ ਸਿੰਘ ਜੀ, ਇਹ ਉਹ ਰਿਸੈਸ਼ਨ ਦਾ ਦੌਰ ਸੀਗਾ ਜਦੋਂ ਆਪਾਂ ਨੂੰ ਪਤਾ ਵੀ ਹਾਊਸਿੰਗ ਕ੍ਰਾਈਸਿਸ ਆਇਆ ਸੀਗਾ। ਤੇ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉਸ ਤਰੀਕੇ ਦੇ ਨਾਲ ਬਣ ਚੁੱਕੀ ਆ। ਜਿਹੜਾ $6.5 ਮਿਲੀਅਨ ਦਾ ਜੌਬ ਓਪਨਿੰਗ ਦਾ ਨੰਬਰ ਦੱਸਿਆ, ਇਹ ਵੀ ਸਤੰਬਰ 20 ਬਾਅਦ ਦੇ ਵਿੱਚ 2020 ਤੋਂ ਬਾਅਦ ਚ ਸਭ ਤੋਂ ਹੇਠਾਂ ਜਿਹੜਾ ਉਹ ਦੱਸਿਆ ਗਿਆ ਸੀ। ਅਕਤੂਬਰ ਮਹੀਨੇ 'ਚ ਇਹ ਅੰਕੜਾ ਅਕਤੂਬਰ ਦੇ ਨਾਲੋਂ ਵੀ ਇਹ 9 ਲੱਖ ਥੱਲੇ ਜਿਹੜਾ ਉਹ ਆ ਚੁੱਕਾ ਹੈਗਾ ਆ। ਸੋ ਇਕਨੋਮੀ ਦੇ ਹਾਲਾਤਾਂ ਦੇ ਦਰਮਿਆਨ ਆਪਣੇ ਨਾਲ ਹੁਣ ਜਦੋਂ ਨਿਰਮਲ ਮਾਨ ਜੀ ਜੁੜੇ ਆ ਊੜਾ ਡੈਟ ਰਿਲੀਫ ਵਾਲੇ, ਇਹ ਆਪਾਂ ਨੂੰ ਕੀ ਸਿਚੁਏਸ਼ਨ ਇਕਨੋਮੀ ਦੀ ਓਵਰਆਲ ਦੱਸਣ ਦੀ ਜਿਹੜੀ ਇਸ ਦੇ ਵਿੱਚ ਤੁਸੀਂ ਕਿੱਦਾਂ ਇਸ ਨੂੰ ਜਿਹੜਾ ਉਹ ਰੀਡ ਕਰ ਰਹੇ? ਦੇਖੋ ਰਾਜਕਰਨ, ਜਿੱਦਾਂ ਤੁਸੀਂ ਕਿਹਾ ਕਿ ਇਕਨੋਮੀ ਦੀ ਹਾਲਤ ਕਾਫੀ ਜ਼ਿਆਦਾ ਐਗਜ਼ੈਕਟਲੀ ਖਰਾਬ ਹੈ। ਔਰ ਜਿਹਦੇ ਚ ਭਾਜੀ ਵੀ ਗੱਲ ਕਰਦੇ ਪਏ ਹਨ ਕਿ ਮੈਟਾ ਨੇ ਬਾਕੀ ਟੈਕਨੋਲੋਜੀਜ਼ ਨੇ, ਈਵਨ ਪੈਂਟਰਸਟ ਨੇ ਆਪਣੇ 15% ਲੇ ਆਫ ਜਿਹੜੇ ਨੇ ਸ਼ੁਰੂ ਕੀਤੇ ਨੇ। ਔਰ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਓਵਰਆਲ, ਮੈਂ ਵੀ ਕੁਝ ਡੇਟਾ ਦੇਖਦਾ ਪਿਆ ਹਾਂ
ਜੇ ਆਪਾਂ ਸਿਰਫ ਇਹ ਆਰਟੀਫੀਸ਼ੀਅਲ, ਕਿਉਂਕਿ ਇੱਕ ਬੜਾ ਵੱਡਾ ਫੈਕਟਰ ਆਉਂਦਾ ਪਿਆ, ਔਰ ਕੱਲ ਬਾਕੀਆਂ ਨੇ ਆ ਕੇ ਵੀ ਕਹਿਣਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਬਹੁਤ ਵੱਡਾ ਫੈਕਟਰ ਹੈ, ਇਹਦੇ ਵਿੱਚ ਆਪਾਂ ਸਿਰਫ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰੀਏ ਤਾਂ ਸਿਰਫ 7,624 ਜੌਬਾਂ ਜਿਹੜੀਆਂ, ਇਟਸ ਅਬਾਊਟ 7% ਜਿਹੜੀਆਂ ਜੌਬਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਕੇ ਗਈਆਂ ਨੇ। ਪਰ ਮੈਜੋਰਿਟੀ ਜਿਹੜੀ ਜੌਬਸ ਨੇ ਉਹ ਮਾਰਕੀਟ ਕੰਡੀਸ਼ਨ ਕਰਕੇ, ਜਿਹੜੀਆਂ ਕੰਪਨੀ ਦੀ ਰੀਸਟਰਕਚਰਿੰਗ ਕਰਕੇ ਉਹ ਬਹੁਤੀਆਂ ਗਈਆਂ ਨੇ, ਜਿਹਦੇ ਚ ਇਸ ਟਾਈਮ ਸਭ ਤੋਂ ਹਾਈਐਸਟ ਨੰਬਰ ਹੈ ਜਾਰਜੀਆ ਦਾ, ਫਿਰ ਮਿਸ਼ੀਗਨ, ਤੇ ਚੌਥੇ ਨੰਬਰ ਤੇ ਕੈਲੀਫੋਰਨੀਆ, ਤੇ ਪੰਜਵੇਂ ਤੇ ਨਿਊਯਾਰਕ, ਜਿਹਦੇ ਚ ਆਪਾਂ ਵੀ ਇੰਪੈਕਟ ਕਰਦੇ ਹਾਂ। ਔਰ ਜੇ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ, ਜਿਹੜਾ ਕਾਫੀ ਚਿਰ ਤੋਂ ਇੰਪੈਕਟ ਕਰਦਾ ਪਿਆ ਆਪਣੇ ਭਾਈਚਾਰੇ ਨੂੰ, ਤਾਂ ਪਤਾ ਹੀ ਹੈ, ਉਹ ਸਭ ਤੋਂ ਹੈਵੀ ਹਿੱਟ ਹੋਇਆ, ਜਿਹਦੇ ਚ ਆਲਮੋਸਟ 31,000 ਜੌਬ ਜਿਹੜੀਆਂ ਨੇ ਲਾਸ ਹੋਈਆਂ ਨੇ। ਸੋ ਆਉਣ ਵਾਲਾ ਟਾਈਮ ਜਿਹੜਾ, ਆਈ ਡੋਂਟ ਥਿੰਕ ਕਿ ਅਨਫੋਰਚੂਨੇਟਲੀ, ਹੁਣ ਕਈ ਵਾਰ ਸਾਡੇ ਸਰੋਤੇ ਕਹਿੰਦੇ ਡਰਾਉਂਦੇ ਨੇ, ਪਰ ਹੁਣ ਫੈਕਟਸ ਨੂੰ ਆਹ ਨੰਬਰ ਜਿਹੜੇ ਨੇ ਤੇ ਕਿਸੇ ਨੇ ਕ੍ਰੀਏਟ ਨਹੀਂ ਨਾ ਕੀਤੇ, ਇਹਦਾ ਨੰਬਰ ਜਿਹੜੇ ਨੇ ਤੇ ਸਿਸਟਮ ਜਿਹੜੇ ਜੋ ਹਾਲਾਤ ਚੱਲਦੇ ਪਏ ਉਹ ਤੋਂ ਹੀ ਆਉਂਦੇ ਪਏ ਨੇ। ਆਉਣ ਵਾਲੇ ਟਾਈਮ 'ਚ ਇਹਦੇ ਕੋਈ ਜ਼ਿਆਦਾ ਅਨਫੋਰਚੂਨੇਟਲੀ ਪੋਜ਼ਿਟਿਵ ਨਿਊਜ਼ ਆਉਣ ਦੇ ਚਾਂਸਸ ਹੈ ਨਹੀਂ। ਤੁਸੀਂ ਦੇਖੋਗੇ ਆ ਪੂਰਾ ਹਫਤਾ, ਅੱਜ ਨੂੰ ਛੱਡ ਕੇ ਥੋੜਾ ਜਿਹਾ ਇਕਨੋਮੀ ਮਾਰਕੀਟ ਅੱਜ ਇੰਪਰੂਵ ਹੋਈ ਹੈ, ਪੂਰਾ ਹਫਤਾ ਮਾਰਕੀਟ ਜਿਹੜੀ ਹੈ ਸਟਾਕ ਮਾਰਕੀਟ ਉਹ ਕ੍ਰੈਸ਼ ਹੀ ਕਰਦੀ ਰਹੀ ਹੈ। ਪਲੱਸ ਜਿਹੜਾ ਤੁਹਾਡਾ ਬਿਟਕੋਇਨ ਜਿਹਨਾਂ ਪੈਸੇ ਲਾਏ ਹਨ ਉਹ ਵੀ ਹੁਣ ਬਿਲਕੁਲ ਹੀ ਭੰਗ ਦੇ ਭਾਅ ਵਿਕਦਾ ਪਿਆ। ਤੇ ਚੀਜ਼ਾਂ ਜਿਹੜੀਆਂ ਨੇ ਇਨ ਕਮਿੰਗ ਡੇਜ਼ ਆਈ ਡੋਂਟ ਥਿੰਕ ਇਹ ਚੰਗੀਆਂ ਹੈਗੀਆਂ ਨੇ। ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਜੇ ਸਿਚੁਏਸ਼ਨ ਖਰਾਬ ਹੈ, ਮਾਰਕੀਟ ਖਰਾਬ ਹੈ, ਇੱਕ ਤਰ੍ਹਾਂ ਦੀ ਫਾਈਨੈਂਸ਼ੀਅਲ ਸੁਨਾਮੀ ਆਈ ਹੋਈ ਹੈ, ਜਿਹੜਾ ਪਰਸਨਲੀ ਆਪਣਾ ਡਾਟਾ ਜਾਂ ਆਪਣੇ ਕਰਦੇ ਨੇ, ਇਹਦੇ ਵਿੱਚ ਸਾਨੂੰ ਇਹਦੇ ਚੋਂ ਨਿਕਲਣਾ ਥੋੜਾ ਰਿਲੇਟਿਵਲੀ ਸੌਖਾ ਹੁੰਦਾ। ਕੀ ਸਲਾਹ ਹੈਗੀ, ਕੀ ਸਰਵਿਸਿਜ਼ ਜਿਹੜੀਆਂ ਤੁਹਾਡੀਆਂ ਜਿਹਦੀ ਇਹ ਮਦਦ ਕਰ ਸਕਦੇ ਆ ਅਨਸਿਕਿਉਰਡ ਡੈਟ ਨੂੰ ਇਸ ਮੌਕੇ ਕਿੱਦਾਂ ਕੰਟਰੋਲ ਕੀਤਾ ਜਿਹੜਾ ਹੋ ਜਾ ਸਕਦਾ? ਬਿਲਕੁਲ ਜੀ, ਦੇਖੋ ਕੀ ਹੁੰਦਾ ਕਿ ਸਾਡੇ ਜਿਹੜੇ ਖਰਚੇ ਨੇ ਉਹਨੂੰ ਆਪਾਂ ਕਿੱਦਾਂ ਕੰਟਰੋਲ ਕਰੀਏ। ਔਰ ਕੋਈ ਬਹੁਤੇ ਖਰਚੇ ਹੁੰਦੇ ਜਿਹਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ, ਚਾਹੇ ਆਪਣੀ ਗੱਡੀਆਂ ਦੀ ਪੇਮੈਂਟਾਂ ਨੇ, ਚਾਹੇ ਮੌਰਗੇਜਸ ਨੇ, ਜਾਂ ਬਾਕੀ ਆਪਣੇ ਹਾਊਸ ਹੋਲਡ ਖਰਚੇ ਨੇ। ਜਿਹੜਾ ਖਾਸ ਕਰਕੇ ਅਨਸਿਕਿਉਰਡ ਕਰਜ਼ਾ ਡੈਟ ਹੈ, ਜਿਸ 'ਚ ਕ੍ਰੈਡਿਟ ਕਾਰਡ ਦਾ ਕਰਜ਼ਾ ਆ ਗਿਆ, ਔਰ ਬਹੁਤ ਵੱਡੇ ਲੈਵਲ ਤੇ ਜੇ ਤੁਹਾਡੇ ਬਿਜ਼ਨੈਸਿਸ ਦੇ ਅਨਸਿਕਿਉਰਡ ਕਰਜ਼ੇ ਨੇ, ਜੇ ਤੁਹਾਡੀ ਕੋਈ ਲੀਜ਼ਸ ਨੇ ਜਾਂ ਤੁਹਾਡੀ ਲਾਇਰਸ ਪੇਮੈਂਟ ਨੇ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅਜੇ ਤੱਕ ਤੇ ਨਹੀਂ ਹੈਗਾ, ਪਰ ਜਿੱਦਾਂ ਹੁਣ ਕਿ ਭਾਜੀ ਵੀ ਕਈ ਵਾਰ ਗੱਲ ਕਰਦੇ ਨੇ, ਹਰਜੋਤ ਭਾਜੀ ਵੀ, ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਅਨਇੰਸ਼ੋਰਡ ਲੋਕੀ ਵੱਧ ਜਾਣੇ ਨੇ, ਉਹਦੇ ਨਾਲ ਹੁਣ ਮੈਡੀਕਲ ਡੈਟ ਵੀ ਵੱਧਦਾ। ਇਦਾਂ ਦਾ ਕੋਈ ਤੁਹਾਡਾ ਕਰਜ਼ਾ ਹੈਗਾ, ਆਪਾਂ ਅੱਧੇ ਤੋਂ ਵੱਧ ਤੁਹਾਡਾ ਮਾਫ ਕਰਾ ਦਿੰਦੇ ਹਾਂ। ਇੰਪੋਰਟੈਂਟ ਪੁਆਇੰਟ ਇਹਦੇ 'ਚ ਇਹ ਹੈ ਕਿ ਤੁਸੀਂ ਜਿੰਨਾ ਚਿਰ ਤੁਹਾਡਾ ਪੈਸਾ ਡੈਟ ਸੈਟਲ ਨਹੀਂ ਹੁੰਦਾ, ਅਸੀਂ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ। ਸੋ ਯੂ ਡੋਂਟ ਹੈਵ ਟੂ ਵਰੀ ਅਬਾਊਟ ਕਿ ਤੁਹਾਨੂੰ ਪਹਿਲਾਂ ਕੋਈ ਪੈਸੇ ਚਾਰਜ ਕਰ ਲਏਗਾ, ਉਹਦੇ ਬਾਅਦ ਤੁਹਾਨੂੰ ਜਿਹੜੀ ਹੈ ਕੰਮ ਨਾ ਹੋਏਗਾ। ਸੋ ਫਸਟ ਡਿਲੀਵਰ ਹੁੰਦਾ, ਜਦੋਂ ਤੁਸੀਂ ਹੱਦ ਤੋਂ ਵੱਧ ਪੈਸੇ ਪਹੁੰਚਾਉਂਦੇ ਹੋ, ਉਹਦੇ ਬਾਅਦ ਤੁਸੀਂ ਜਿਹੜੇ ਹੈ ਅਸੀਂ ਆਪਣੀ ਫੀਸ ਚਾਰਜ ਕਰਦੇ ਹਾਂ। ਔਰ ਸਾਰੇ ਪੈਸੇ ਪੇ ਕਰਕੇ ਵੀ you can still save up to ਅੱਧੇ ਜਾਂ ਤੋਂ ਅੱਧੇ ਤੋਂ ਵੱਧ ਵੀ ਪੈਸੇ ਬਚਾ ਸਕਦੇ। ਅੱਛਾ, ਇਹ ਜ਼ਰੂਰ ਕਲੀਅਰ ਕਰਿਓ, ਬਹੁਤ ਵਾਰੀ ਲੋਕ ਕਾਲ ਕਰਦੇ ਵੀ ਤੁਸੀਂ ਕਹਿੰਦੇ ਆ ਵੀ ਚਾਰਜ ਤੁਸੀਂ ਨਹੀਂ ਕਰਤੇ, ਫਿਰ ਉਹ ਕਹਿੰਦੇ ਵੀ ਫਿਰ ਵੀ ਤੁਸੀਂ ਕਿਸੇ ਅਕਾਊਂਟ ਦੇ ਵਿੱਚ ਮਨੀ ਰਖਾਈ ਹੁੰਦੀ, ਇਹਦਾ ਕੀ ਮਤਲਬ ਕੀ ਹੈ, ਕਿਉਂ ਇਦਾਂ ਹੋ ਰਿਹਾ? ਦੇਖੋ ਇਹ ਬਹੁਤ ਇੰਪੋਰਟੈਂਟ ਗੱਲ ਹੈ, ਚੰਗਾ ਗੱਲ ਕੁਐਸਚਨ, ਆਈ ਥਿੰਕ ਥੈਂਕ ਯੂ ਤੁਸੀਂ ਪੁੱਛਿਆ, ਕਿਉਂਕਿ ਸਾਨੂੰ ਵੀ ਅਗਰ ਕੁਐਸਚਨ ਆਉਂਦਾ ਰਹਿੰਦਾ ਗਾਏ ਬਗਾਏ। ਯਾਰ ਫੋਰਮ ਤੋਂ ਮੈਂ ਸਾਰਿਆਂ ਨੂੰ ਇੱਕ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਹੁੰਦਾ ਕਿ ਪੈਸਾ ਸਾਡੇ ਕੋਲ ਕੋਈ ਨਹੀਂ ਆਉਂਦਾ। ਵੀ ਡੂ ਨਾਟ ਚਾਰਜ ਅ ਸਿੰਗਲ ਪੈਨੀ ਐਜ਼ ਜਿਹੜੀ ਊਰਾ ਡੈਟ ਰਿਲੀਫ ਹੈ, ਅਸੀਂ ਕੋਈ ਇੱਕ ਨਿੱਕਾ ਪੈਸਾ ਨਹੀਂ ਚਾਰਜ ਕਰਦੇ। ਉਹ ਤੁਹਾਡਾ ਇੱਕ ਐਸਕਰੋ ਅਕਾਊਂਟ ਹੁੰਦਾ। ਬਾਈ ਡੈਫੀਨੇਸ਼ਨ ਐਸਕਰੋ ਇਜ਼ ਅ ਥਰਡ ਨਿਊਟਰਲ ਪਾਰਟੀ, ਜਿਹਦੇ ਤੁਹਾਡੇ ਪੈਸੇ ਪਏ ਰਹਿੰਦੇ ਨੇ। ਸੋ ਹੁੰਦਾ ਕੀ ਹੈ ਕਿ ਜਦੋਂ ਵੀ ਆਪਾਂ ਕਿਸੇ ਵੀ ਕ੍ਰੈਡੀਟਰ ਕੋ ਸੈਟਲਮੈਂਟ ਲੈਣ ਜਾਂਦੇ ਆ, ਤਾਂ ਸਾਨੂੰ ਸ਼ੋਅ ਕਰਨਾ ਪੈਂਦਾ ਕਿ ਜਿਹੜੇ ਬੰਦੇ ਦੀ ਅਸੀਂ ਸੈਟਲਮੈਂਟ ਲੈਂਦੇ ਆ, ਉਹ ਜਿੰਨੇ ਵੀ, ਜੇ ਆਪਾਂ 10% ਤੇ ਲੈ ਰਹੇ ਹਾਂ, 50% ਤੇ ਲੈ ਰਹੇ ਹਾਂ, ਉਹ ਸੈਟਲਮੈਂਟ ਪੇ ਕਰਨ ਦੇ ਕੇਪੇਬਲ ਹੈਗਾ, ਉਹਦੇ ਟਰਸਟ ਅਕਾਊਂਟ 'ਚ ਇਹਨੇ ਪੈਸੇ ਹੈਗੇ ਨੇ। ਸੋ ਜੇ ਉਹਦੇ ਪੈਸੇ ਹੈਗੇ ਨੇ ਤਾਂ ਹੀ ਸੈਟਲਮੈਂਟ ਮਿਲਣੀ ਹੈ, ਔਰ ਜੇ ਕੋਈ ਪੈਸੇ ਨਹੀਂ ਹੈਗੇ ਤੇ ਉਹ ਸੈਟਲਮੈਂਟ ਨਹੀਂ ਲੈ ਸਕਦੇ। ਔਰ ਜਿੰਨੇ ਵੀ ਪੈਸੇ ਪਏ ਨੇ ਉਹਨਾਂ ਦੇ ਜਿਹੜੇ ਵੀ ਟਰਸਟ ਅਕਾਊਂਟ, ਜਿਹਨੂੰ ਐਸਕਰੋ ਅਕਾਊਂਟ ਵੀ ਕਹਿ ਸਕਦੇ ਤੁਸੀਂ, ਉਹਦੇ ਜਿੰਨੇ ਵੀ ਪੈਸੇ ਪਏ ਨੇ, ਉਹਦੀ ਇੱਕ ਇੱਕ ਪੈਨੀ ਦਾ ਜਿਹੜਾ ਹਿਸਾਬ ਹੈ ਉਹਨਾਂ ਕੋਲ ਆਨਲਾਈਨ ਐਕਸੈਸ ਹੈਗਾ, ਔਰ ਉਹ ਸਾਰਾ ਅਕਾਊਂਟ FDIC ਇੰਸ਼ੋਰਡ ਹੈ। ਸੋ ਵੀ ਡੂ ਨਾਟ ਟੈਪ ਇਨਟੂ ਦੈਟ ਮਨੀ। ਉਹਦਾ ਪੈਸੇ ਤਾਂ ਸਾਡਾ ਕੋਈ ਲੈਣਾ ਦੇਣਾ ਨਹੀਂ, ਜਿੰਨਾ ਜਿਹੜਾ ਸੈਟਲਮੈਂਟ ਨਹੀਂ ਹੁੰਦੀ। ਸੈਟਲਮੈਂਟ ਹੁੰਦੀ ਹੈ ਤੁਹਾਡੀ, ਜਿਹੜਾ ਵੀ ਸਾਡਾ ਕਸਟਮਰ ਹੈ ਉਹਨਾਂ ਦੀ ਅਪਰੂਵਲ ਦੇ ਨਾਲ ਪਹਿਲਾਂ ਸੈਟਲਮੈਂਟ ਹੁੰਦੀ ਹੈ, ਉਹ ਸਾਈਨ ਕਰਦੇ ਨੇ ਉਹਦੇ ਉੱਤੇ। ਉਹਦੇ ਬਾਅਦ ਉਹ ਜਿਹੜੀ ਸੈਟਲਮੈਂਟ ਦਾ ਅਮਾਊਂਟ ਹੈ ਉਹ ਅਸੀਂ ਭੇਜਦੇ ਹਾਂ। ਪਹਿਲਾ ਜਿਹੜਾ ਪੇਮੈਂਟ ਹੈ ਉਹ ਜਾਂਦੀ ਹੈ ਉਹਨਾਂ ਦੇ ਜਿਹੜੇ ਕ੍ਰੈਡੀਟਰ ਨੇ, ਉਹਦੇ ਬਾਅਦ ਫੀਸਿਸ ਆਉਂਦੀਆਂ ਨੇ। ਸੋ ਟੈਕਨੀਕਲੀ ਉਹ ਜਿਹੜਾ ਪੈਸਾ ਪਿਆ ਉਹਨਾਂ ਦਾ ਹੀ ਹੈ। ਮੰਨ ਲਓ ਕਿ 2-4 ਮਹੀਨੇ ਬਾਅਦ ਜਾਂ ਸਾਲ ਬਾਅਦ ਵੀ ਅਸੀਂ ਕੋਈ ਸੈਟਲਮੈਂਟ ਨਹੀਂ ਲੈਂਦੇ, ਦੇ ਵਾਂਟ ਟੂ ਕੈਂਸਲ, ਉਹ ਸਾਰੇ ਦੇ ਸਾਰੇ ਜਿੰਨੇ ਪੈਸੇ ਨੇ ਉਹ ਸਾਰੇ ਉਹਨਾਂ ਦੇ ਬਿਲੋਂਗ ਕਰਦੇ ਨੇ। ਅਸੀਂ ਉਹ ਚੋਂ ਇੱਕ ਨਿੱਕਾ ਪੈਸਾ ਵੀ ਨਹੀਂ ਛੱਡ ਸਕਦੇ ਜੀ। ਸੋ ਟੈਕਨੀਕਲੀ ਜਿਹੜਾ ਮੈਂ ਕਹਿਣ ਨੂੰ ਕਰ ਰਿਹਾ, ਇਹ ਜਿਹੜੀ ਹੈ ਇਹ ਕੰਜ਼ਿਊਮਰ ਦੀ ਆਪਣੀ ਸਿਕਿਉਰਿਟੀ ਵਾਸਤੇ ਹੈਗੀ ਹੈ। ਨਹੀਂ ਤੇ ਅਸੀਂ ਪੈਸੇ ਸਿੱਧਾ ਆਪ ਵੀ ਲੈ ਸਕਦੇ ਹਾਂ ਔਰ ਆਪਣੇ ਕੋਲ ਵੀ ਰੱਖ ਸਕਦੇ ਹਾਂ, ਔਰ ਉਹਦੇ ਵਿੱਚ ਕੰਜ਼ਿਊਮਰ ਦੀ ਜਿਹੜੀ ਸਿਕਿਉਰਿਟੀ ਆ ਲੂਜ਼ ਹੋ ਜਾਂਦੀ। ਸੋ ਬੇਸਿਕਲੀ ਇਹ ਆ ਵੀ ਜਿਨ੍ਹਾਂ ਦੇ ਨਾਲ, ਜਿਨ੍ਹਾਂ ਤੋਂ ਕਰਜ਼ਾ ਮਾਫ ਕਰਾਉਣਾ, ਉਹਨਾਂ ਨੂੰ ਲੱਗੇ ਵੀ ਇਹਨਾਂ ਦੇ ਕੋਲ ਕੁਝ ਹੈਗਾ ਆ, ਵੀ ਆਪਾਂ ਕੋਈ ਡੀਲ ਬਣ ਸਕਦੀ ਇਹਨਾਂ ਨਾਲ। ਇਹ ਬੇਸਿਕਲੀ ਦਿਖਾਉਣ ਦਾ ਮਕਸਦ ਹੁੰਦਾ ਹੈ ਐਸਕਰੋ ਅਕਾਊਂਟ 'ਚ ਮਨੀ ਰੱਖ ਕੇ।
ਬਿਲਕੁਲ, ਔਰ ਜੇ ਨਹੀਂ ਪੈਸੇ ਹੁੰਦੇ ਤੇ ਸੈਟਲਮੈਂਟ ਬਹੁਤ ਤੇ ਵਾਰ ਕਿੰਨਾ ਕੁ ਵਾਇਲ ਹੋ ਅਮਾਉਂਟ ਜਾਂਦੀ ਹੈ। ਚਾਹੀਦਾ ਹੁੰਦਾ ਆ ਐਸਕਰੋ ਦੇ ਇਸ ਦੇ ਵਿੱਚ, ਫਿਰ ਕਿੰਨਾ ਕੁ ਚਾਹੀਦਾ ਹੁੰਦਾ? ਕੋਈ ਇਹ ਵੀ ਲਿਮਿਟ ਆ, ਜਾਂ ਮਹੀਨੇ ਦਰ ਮਹੀਨੇ ਪਾਉਣੇ ਹੁੰਦੇ ਆ, ਕਿਵੇਂ ਹੁੰਦਾ ਆ ਉਹ ਕੰਮ ਫਿਰ? ਜਨਰਲੀ ਜਿਹੜਾ ਥੰਬ ਰੂਲ ਹੈਗਾ, ਵੇਰੀ ਕਰਦਾ ਕਿ ਤੁਸੀਂ ਕਿੰਨੀ ਛੇਤੀ ਪੇ ਆਫ ਕਰਨਾ ਚਾਹੁੰਦੇ ਹੋ। ਬਟ ਜੇ ਆਪਾਂ ਥੰਬ ਰੂਲ, ਜੇ ਆਪਾਂ ਬੇਸਿਕ ਜਾਂ ਮੋਟਾ ਹਿਸਾਬ ਰੱਖੀਏ, ਜਿੰਨਾ ਕਿ ਤੁਹਾਡਾ ਡੈਟ ਹੈਗਾ ਉਹਦੀ ਅਪਰੋਕਸੀਮੇਟਲੀ 2% ਜਿਹੜੀ ਤੁਹਾਡੀ ਹੈ ਉਹ ਪੇਮੈਂਟ ਤੁਹਾਡੀ ਮਹੀਨੇ ਦੀ ਬਣਦੀ ਹੈ। ਉਹਦੇ ਨਾਲ ਤੁਹਾਡਾ ਜਿਹੜਾ ਰੈਜ਼ੀਜੂਅਲ ਬਿਲਡਅਪ ਹੁੰਦਾ ਰਹਿੰਦਾ, ਜਿੱਦਾਂ ਤੁਹਾਡਾ ਰੈਜ਼ੀਜੂਅਲ ਬਿਲਡਅਪ ਹੁੰਦਾ ਰਹਿੰਦਾ ਉਸ ਹਿਸਾਬ ਨਾਲ ਆਪਾਂ ਸੈਟਲਮੈਂਟ ਲਈ ਜਾਂਦੇ ਹਾਂ। ਜੀ ਸੋ ਜੇ ਮੰਨ ਲਓ ਕਿ ਤੁਹਾਡਾ 10,000 ਦਾ ਡੈਟ ਹੈ, ਤਕਰੀਬਨ ਤੁਹਾਡੀ $200 ਦੀ ਮਹੀਨੇ ਦੀ ਪੇਮੈਂਟ ਬਣਦੀ ਹੈ, ਤੇ 5 ਮਹੀਨਿਆਂ ਤੁਹਾਡਾ $1,000 ਬਣ ਜਾਂਦਾ। ਮੰਨ ਲਓ ਕਿ ਤੁਹਾਡਾ ਕੋਈ ਹੈਗਾ ਕਾਰਡ, ਫॉर ਐਗਜ਼ਾਮਪਲ ਜੇ 50% ਤੇ ਲੈ ਕੇ ਆਈਏ, ਤੁਹਾਡਾ ਕੋਈ 2,000 ਦਾ ਕਾਰਡ ਹੈਗਾ, ਤੇ ਉਹ ਪਹਿਲੇ ਉਹ ਜਦੋਂ $1,000 ਇਕੱਠਾ ਹੋ ਗਿਆ, ਉਹ ਤੁਹਾਡਾ 2,000 ਜਿਹੜਾ ਉਹਦਾ ਸੈਟਲਮੈਂਟ ਦੀ ਸ਼ੁਰੂ ਹੋ ਜਾਂਦੀ ਹੈ, ਔਰ ਬਾਕੀਆਂ ਦੀ ਪੇਮੈਂਟ ਜਿਹੜੀ ਹੈ ਜਿੱਦਾਂ ਜਿੱਦਾਂ ਹੋਈ ਜਾਂਦੀ ਹੈ, ਔਰ ਬਾਕੀ ਦੇ ਕਾਰਡ ਉਦਾਂ ਦਾ ਸੈਟਲ ਹੋਈ ਜਾਂਦੇ ਨੇ ਜੀ। ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨੀ ਛੇਤੀ ਸੈਟਲ ਕਰਾਂਗੇ ਉਨੀ ਛੇਤੀ ਸਾਨੂੰ ਆਪਣੀ ਫੀਸ ਵੀ, ਬਿਕੋਜ਼ ਸਾਡਾ ਵੀ ਜਿਹੜਾ ਸਿਸਟਮ ਚੱਲਦਾ ਉਹਨੂੰ ਵੀ ਤਾਂ ਪੇ ਕਰਨਾ ਹੁੰਦਾ, ਤੇ ਜਿੰਨਾ ਚਿਰ ਸੈਟਲਮੈਂਟ ਨਹੀਂ ਕਰਾਂਗੇ ਸਾਨੂੰ ਵੀ ਡੋਨਟ ਗੈਟ ਪੇਡ। ਤਾਂ ਸਾਡੀ ਵੀ ਕੋਸ਼ਿਸ਼ ਹੁੰਦੀ ਕਿ ਜਿੰਨੀ ਛੇਤੀ ਸੈਟਲ ਕਰਾਂਗੇ ਉਨੀ ਛੇਤੀ ਵੀਲ ਗੈਟ ਪੇਡ। ਫੋਨ ਨੰਬਰ ਦੱਸ ਦਿਓ ਜੀ। ਨੰਬਰ ਹੈ ਸਾਡਾ 888 888 9914 8888889914, ਤੇ ਵੈਬਸਾਈਟ ਹੈ oora.org, OORAA ਜੀ। ਧੰਨਵਾਦ ਨਿਰਮਲ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕਸ ਫॉर ਹੈਵਿੰਗ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ। ਜੀ। ਅਗਲੀ ਖਬਰ ਵਿੱਚ ਚਲੀਏ। ਰਾਜਕਨਵੀਰ ਸਿੰਘ ਜੀ, ਇਹ CVP ਨਾਲ ਰਿਲੇਟਡ ਹੈਗੀ ਆ। ਸ਼ਿਕਾਗੋ ਦੇ ਵਿੱਚ ਇੱਕ ਬੀਬੀ ਨੂੰ 5 ਵਾਰੀ ਜਿਹੜਾ ਸ਼ੂਟ ਕੀਤਾ ਸੀ, 5 ਵਾਰੀ ਉਹਦੇ ਗੋਲੀਆਂ ਮਾਰੀਆਂ ਸੀਗੀਆਂ CVP ਏਜੰਟਸ ਵੱਲੋਂ। ਸੋ ਜੱਜ ਨੇ ਅੱਜ ਜਿਹੜੀ ਬੋਡੀ ਕੈਮ ਦੀ ਫੁਟੇਜ ਆ ਉਹ ਰਿਲੀਜ਼ ਕਰ ਦਿੱਤੀ ਹੈਗੀ ਆ। US ਡਿਸਟ੍ਰਿਕਟ ਜੱਜ ਜਾਰਜੀਆ ਐਲੈਕਸ ਜੋ ਹੈਗੇ ਆ, ਉਹਨਾਂ ਨੇ ਮੀਰਾਮਰ ਮਾਰਟੀਨਸ, ਜਿਸ ਨੂੰ ਪਬਲਿਕਲੀ ਜਿਹੜਾ ਡਿਸਕਲੋਜ਼ ਕੀਤਾ ਗਿਆ ਹੈਗਾ ਬੋਡੀ ਕੈਮਰਾ ਫੁਟੇਜ, FBI ਦੀ ਰਿਪੋਰਟਸ ਤੇ ਹੋਰ ਐਵੀਡੈਂਸ ਜਿਹੜੇ ਇਸ ਕੇਸ ਦੇ ਵਿੱਚ ਹੈਗੇ ਆ। ਜੋ ਮਾਰਟੀਨਸ ਦੇ ਅਟਾਰਨੀ ਆ, ਉਹਨਾਂ ਨੇ ਕਿਹਾ ਵੀ ਕਸਟਮ ਬਾਰਡਰ ਪ੍ਰੋਟੈਕਸ਼ਨ ਏਜੰਟਸ ਨੇ ਉਹਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਤੇ ਉਹਦੇ ਵਿੱਚ ਕੋਰਟ ਨੇ ਹੁਣ ਇਹ ਕਿਹਾ ਵੀ ਸਾਰੇ ਦੇ ਸਾਰੇ ਡਾਕੂਮੈਂਟ ਜਿਹੜੇ ਆ ਉਹ ਰਿਲੀਜ਼ ਆ, ਚਾਹੇ ਉਹ ਮੀਡੀਆ ਨੂੰ ਦਿਖਾ ਲਓ ਚਾਹੇ ਕਿਸੇ ਨੂੰ ਵੀ ਦਿਖਾ ਲਓ, ਉਹ ਅਵੇਲੇਬਲ ਹੈਗੇ ਆ। ਸੋ 2 ਏਜੰਟਸ ਇਹਦੇ ਵਿੱਚ ਇਨਵੋਲਵ ਸੀਗੇ ਜੋ FBI ਦੀਆਂ ਰਿਪੋਰਟਸ ਆਈਆਂ ਹੈਗੀਆਂ। ਉਹਨਾਂ ਦੇ ਨਾਮ ਹਜੇ ਨਹੀਂ ਡਿਸਕਲੋਜ਼ ਕੀਤੇ ਹੈਗੇ, ਤੇ ਮਾਰਟੀਨਸ ਨੇ ਇਹ ਕਿਹਾ ਵੀ ਠੀਕ ਆ, ਮੈਂ ਇਹਦੇ ਵਿੱਚ ਬਚ ਗਈ ਆ, ਪਰ ਘੱਟੋ ਘੱਟ ਮੇਰੀ ਇਹ ਡਿਊਟੀ ਹੈਗੀ ਆ, ਉਹਦੀ ਡੈਥ ਨਹੀਂ ਹੋਈ ਸੀ, ਉਹ ਬਚ ਗਈ, ਪਰ ਮੇਰੀ ਡਿਊਟੀ ਇਹ ਹੈਗੀ ਆ ਵੀ ਜਿਹੜੇ ਵੀ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਮੈਂ ਦੱਸ ਸਕਾਂ ਵੀ ਕੀ ਕੁਝ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਵਾਪਰ ਰਿਹਾ ਹੈਗਾ ਆ। ਮਾਰਟੀਨਸ ਦੇ ਅਟਾਰਨੀ ਕ੍ਰਿਸ ਪ੍ਰਿੰਟੇ, ਉਹਨਾਂ ਨੇ ਇਹ ਕਿਹਾ ਵੀ ਜੋ ਪ੍ਰੋਟੈਕਸ਼ਨ ਆਰਡਰਸ ਆ ਉਹ ਸਾਰੇ ਜਿਹੜੇ ਆ ਉਹ ਰਿਲੀਜ਼ ਕੀਤੇ ਜਾਣ। ਸੋ ਜਿਹੜੇ ਇਹ ਆਰਡਰਸ ਆ, ਕਹਿੰਦੇ ਸਟੈਂਡਰਡ ਆ ਇਨ ਕ੍ਰਿਮੀਨਲ ਪ੍ਰੋਸੀਡਿੰਗ, ਤਾਂ ਕਿ ਜੋ ਇੰਟੈਗ੍ਰਿਟੀ ਆ ਟ੍ਰਾਇਲ ਦੀ ਉਹ ਪ੍ਰੋਟੈਕਟ ਕੀਤੀ ਜਾ ਸਕੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ, ਜਿੱਥੇ ਕੱਲ ਟੋਰਾਂਟੋ ਦੀ ਪੁਲਿਸ ਦੇ 7 ਅਧਿਕਾਰੀ ਚਾਰਜ ਹੋਏ ਸੀ ਤੇ ਇੱਕ ਸਾਬਕਾ ਅਧਿਕਾਰੀ ਚਾਰਜ ਹੋਇਆ ਸੀ। ਇਹਨਾਂ ਦੀਆਂ ਨਿਊਜ਼ ਆ ਰਹੀਆਂ ਸੀਗੀਆਂ ਵੀ ਭਾਈ ਫਰੌਤੀ ਤੇ ਜਿਹੜੇ ਡਾਕੇ ਆ, ਐਕਸਟੋਰਸ਼ਨ, ਗੋਲੀਬਾਰੀ ਦੇ ਵਿੱਚ ਇਹਨਾਂ ਦੇ ਸ਼ਾਮਲ ਹੋਣ ਦੇ ਜਿਹੜੇ ਦੋਸ਼ ਲੱਗੇ ਸੀਗੇ। ਇਸ ਤੋਂ ਇਲਾਵਾ 19 ਹੋਰ ਲੋਕਾਂ ਨੂੰ ਜਿਹੜਾ ਇਹਨਾਂ ਨੇ ਚਾਰਜ ਕੀਤਾ, ਜਿਹੜਾ ਉਹ ਹੈਗਾ। ਪੁਲਿਸ ਵਾਲਿਆਂ ਦੇ ਵਿੱਚ ਇੱਕ ਪੰਜਾਬੀ ਵੀ ਸੀਗਾ, ਸੌਰਵਜੀਤ ਬੇਦੀ ਨਾਂ ਦਾ ਜਿਹੜਾ ਉਹ ਬੰਦਾ, ਤੇ ਇੱਕ ਆਮ ਲੋਕਾਂ ਚੋਂ ਚਾਰਜ ਕਰਨ ਵਾਲਿਆਂ ਚੋਂ ਇੱਕ ਹੋਰ ਪੰਜਾਬੀ ਦਲਜੀਤ ਸਿੰਘ ਨਾਂ ਦਾ ਜਿਹੜਾ ਬੰਦਾ ਆ, ਉਹ ਜਿਹੜੇ ਉਹ ਚਾਰਜ ਕੀਤੇ ਗਏ ਆ। ਇਸ ਤੋਂ ਇਲਾਵਾ ਜਿਹੜੇ ਹਰਜੋਤ ਸਿੰਘ ਜੀ ਇਹ ਬੈਡ ਬਲੱਡ ਜਿਹਦਾ ਕਹਿ ਲਓ ਵੀ, ਉਹ ਸਾਰੇ ਸਾਹਮਣੇ ਚੀਜ਼ ਜਿਹੜੀ ਸਾਹਮਣੇ ਆਈ ਆ ਵੀ ਦੇਖੋ ਵੀ ਕਿਸ ਤਰੀਕੇ ਦੇ ਨਾਲ ਪੁਲਿਸ ਹੀ ਇਹਨਾਂ ਦੇ ਨਾਲ ਜਿਹੜੀ ਉਹ ਰਲੀ ਹੋਈ ਸੀ। ਯਾਰਕ ਰੀਜਨਲ ਪੁਲਿਸ ਜਿਹੜੀ ਮੁਤਾਬਕ ਟੋਰਾਂਟੋ ਪੁਲਿਸ ਦੇ ਜਿਹੜੇ 7 ਅਧਿਕਾਰੀ ਤੇ ਇੱਕ ਰਿਟਾਇਰਡ ਅਧਿਕਾਰੀ, ਇਹ ਪੁਲਿਸ ਦੀ ਜਿਹੜੀ ਖੂਫੀਆ ਜਾਣਕਾਰੀ ਜਿਹੜੇ ਅਪਰਾਧੀ ਗਿਰੋਹ ਸੀਗੇ ਉਹਨਾਂ ਨੂੰ ਇਹ ਦਿੰਦੇ ਸੀਗੇ। ਜੇਲ੍ਹ ਅਧਿਕਾਰੀਆਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਦੇ ਵੀ ਜਿਹੜੇ ਦੋਸ਼ ਇਹਨਾਂ ਉੱਤੇ ਜਿਹੜੇ ਉਹ ਲੱਗੇ ਆ। ਜਿੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਉੱਥੇ ਚੱਲ ਰਿਹਾ ਸੀ, ਤੁਸੀਂ ਦੇਖੋ ਵੀ ਉਹਨਾਂ ਦੇ ਪੈਰ ਕਿੱਥੋਂ ਤੱਕ, ਹੱਥ ਕਿੱਥੋਂ ਤੱਕ ਪਹੁੰਚੇ ਹੋਏ ਆ ਵੀ ਪੁਲਿਸ ਦੇ ਅਧਿਕਾਰੀ ਵੀ ਇਹਨਾਂ ਫਰੌਤੀਆਂ 'ਚ, ਗੋਲੀ ਕਾਂਡਾਂ ਦੇ ਵਿੱਚ
ਸਾਬਕਾ ਜਿਹੜੇ ਹੋਰ ਜਿਹੜੇ ਪੁਲਿਸ ਵਾਲਿਆਂ ਨੂੰ ਹੀ ਮਰਵਾਉਣ ਦੀ ਕਹਿ ਲਓ ਵੀ ਉਹਨਾਂ ਸਾਜ਼ਿਸ਼ਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਲੇ ਜਿਹੜੇ ਉਹ ਹੋਏ ਸੀਗੇ। 2025 ਚ ਇਹਨਾਂ ਨੇ ਜਾਂਚ ਕਹਿੰਦੇ ਵੀ ਸ਼ੁਰੂ ਕੀਤੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕੱਲ ਇਹ ਕਾਰਵਾਈ ਪਾਉਂਦੇ ਹੋਏ ਇਹ ਸਾਰਾ ਕੁਝ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਟਿਮੋਥੀ ਬਾਰਨਹਾਰਟ, ਰਾਬਰਟ ਬਲੈਕ, ਜਾਨ ਮੈਡਲੀ ਜੂਨੀਅਰ, ਕਾਰਲ ਗਰਲੇਟ, ਸੌਰਭਜੀਤ ਬੇਦੀ, ਡੈਰਿਕ ਮੈਕਰੋਮਿਕ, ਇਸਲਾਈਸ ਮੁਆਵਦ, ਇਹ ਜਿਹੜੇ ਲੋਕ ਆ ਇਹ ਜਿਹੜੇ ਮੌਜੂਦਾ ਤੌਰ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਪੁਲਿਸ ਦੇ ਵਿੱਚ ਸੀਗੇ ਤੇ ਇੱਕ ਜਿਹੜਾ ਸਾਬਕਾ ਅਧਿਕਾਰੀ ਜਿਹੜਾ ਆ ਜਾਨ ਮੈਡਲੀ ਸੀਨੀਅਰ, ਉਹ ਉਹਨਾਂ ਨੂੰ ਚਾਰਜ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਕੀਤਾ ਗਿਆ। ਪ੍ਰੋਜੈਕਟ ਸਾਊਥ ਕਰਕੇ ਯਾਰਕ ਰੀਜਨਲ ਪੁਲਿਸ ਨੇ ਇਹ ਆਪਰੇਸ਼ਨ ਜਿਹੜਾ ਉਹ ਚਲਾਇਆ ਸੀ, ਜਿਸ ਦੇ ਵਿੱਚ ਉਹਨਾਂ ਦੇ ਹੀ ਇੱਕ ਹਿਸਾਬ ਦੇ ਨਾਲ ਆਪਣੀ ਹੀ ਪੁਲਿਸ ਵਾਲੇ ਜਿਹੜੇ ਆ ਉਹ ਇਸ ਦੇ ਵਿੱਚ ਫੜੇ ਗਏ ਹੈਗੇ। ਦੇਖੋ ਉਹੀ ਪੁਲਿਸ ਵਾਲੇ ਜਿਹੜੇ ਆ ਉਹ ਗੈਂਗਸਟਰਾਂ ਨਾਲ ਜਿਹੜੇ ਰਲੇ ਹੋਏ ਕਰਦੇ ਆ, ਉਹਨਾਂ ਦੇ ਨਾਲ ਰਲੇ ਹੋਏ ਸੀ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ ਤੇ ਜਾਂਦੇ ਜਾਂਦੇ ਪਾਕਿਸਤਾਨ ਦੇ ਵਿੱਚ ਇੱਕ ਅੱਜ ਬਹੁਤ ਵੱਡਾ ਬੰਬ ਬਲਾਸਟ ਹੋਇਆ, ਜਿਹਦੇ ਨਾਲ 31 ਜਾਣਿਆਂ ਦੀ ਮੌਤ ਹੋ ਗਈ ਆ। ਇਸਲਾਮਾਬਾਦ ਦੀ ਇੱਕ ਮਸਜਿਦ ਦੇ ਵਿੱਚ ਸੁਸਾਈਡ ਬੰਬਰ ਨੇ ਜਿਹੜਾ ਬੰਬ ਚਲਾਇਆ ਹੈਗਾ, ਜਿਹਦੇ ਨਾਲ 31 ਲੋਕ ਮਾਰੇ ਗਏ ਆ, 169 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਇਹ ਸ਼ਿਆਈਤ ਮੁਸਲਿਮ ਮਸਜਿਦ ਸੀ ਪਾਕਿਸਤਾਨ ਦੇ ਕੈਪੀਟਲ ਇਸਲਾਮਾਬਾਦ ਦੇ ਵਿੱਚ। ਇਹ ਪਾਕਿਸਤਾਨ ਦੇ ਵਿੱਚ ਵਨ ਆਫ ਦਾ ਡੈਡਲੀਐਸਟ ਅਟੈਕ ਆ ਜਨਵਰੀ 2023 ਤੋਂ ਬਾਅਦ। ਜਦੋਂ ਇਹ ਵਾਪਰਿਆ 2023 ਦੇ ਵਿੱਚ ਨਾਰਥ ਵੈਸਟਰਨ ਸਿਟੀ ਆਫ ਪਸ਼ਾਵਰ, ਉੱਥੇ 100 ਦੇ ਕਰੀਬ ਲੋਕ ਮਾਰੇ ਗਏ ਸੀ ਇੱਕ ਮਸਜਿਦ ਦੇ ਵਿੱਚ। ਸੋ ਇਸ ਸੰਬੰਧ ਦੇ ਵਿੱਚ ਸੈਯਦ ਅਮੀਰ ਹੁਸੈਨ ਇੱਕ ਵਰਸ਼ਿਪਰ ਸੀਗਾ ਮੌਸਕ ਦੇ ਵਿੱਚ, ਤੇ ਉਹਨੇ ਇਹ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਚੱਲਿਆ ਵੀ ਕੀ ਹੋਇਆ, ਇੱਕਦਮ ਜਿਹੜਾ ਜਦੋਂ ਬੰਬ ਬਲਾਸਟ ਹੋਇਆ ਉਹਦੇ ਨਾਲ ਇੰਨੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ। ਕਹਿੰਦੇ ਵੀ ਮੈਂ ਖੁਦ ਵੀ ਫੱਟੜ ਹੋ ਗਿਆ ਤੇ ਉਸ ਟਾਈਮ ਦੇ ਉੱਤੇ ਮਸਜਿਦ ਦੇ ਵਿੱਚ ਪੂਰੀ ਤਰ੍ਹਾਂ ਲੋਕ ਜਿਹੜੇ ਭਰੇ ਹੋਏ ਸੀ। 400 ਦੇ ਕਰੀਬ ਜਿਹੜੇ ਲੋਕ ਸੀ ਉਹ ਮਸਜਿਦ ਦੇ ਵਿੱਚ ਆਪਣੀ ਜਿਹੜੀ ਨਮਾਜ਼ ਆ ਉਹ ਪੜ੍ਹਨ ਆਏ ਹੋਏ ਸੀ। ਬਿਲਕੁਲ। ਸੋ ਸ਼ੀਆ ਭਾਈਚਾਰੇ ਦਾ ਸੰਬੰਧਿਤ ਇਹ ਮੌਸਕ ਸੀਗਾ। ਇਹ ਸ਼ੀਆ ਸੁੰਨੀਆਂ ਦਾ ਇਹਨਾਂ ਦਾ ਆਪਸ ਦੇ ਵਿੱਚ ਹੈਗਾ ਆ, ਕਹਿ ਲਓ ਵੀ ਵੈਰ ਵਿਰੋਧ ਇਹਨਾਂ ਦਾ ਚੱਲਦਾ ਆ, ਪਰ ਕਹਿੰਦੇ ਵੀ ਇਹ ਫਿਰਕੇ ਦੇ ਲੋਕਾਂ ਦੇ ਉੱਤੇ ਪਹਿਲਾਂ ਵੀ ਟਾਰਗੇਟ ਇਹਨਾਂ ਤੰਜ਼ੀਮਾਂ ਦੇ ਦੁਆਰਾ ਜਿਹੜਾ ਗਰੁੱਪਾਂ ਦੇ ਦੁਆਰਾ ਕੀਤਾ ਗਿਆ ਹੈ ਪਿਛਲੇ ਕਈ ਦਹਾਕਿਆਂ ਤੋਂ ਨੂੰ ਜਿਹੜਾ ਉਹ ਲੈ ਕੇ। ਨਵੰਬਰ ਦੇ ਵਿੱਚ ਇੱਕ ਹੋਰ ਉੱਥੇ ਬੰਬ ਧਮਾਕਾ ਹੋਇਆ ਸੀਗਾ ਇਸਲਾਮਾਬਾਦ ਦੇ ਵਿੱਚ, ਜਿਸ 'ਚ 12 ਜਾਣੇ ਜਿਹੜੇ ਉਹ ਮਾਰੇ ਗਏ ਸੀ। ਉਦੋਂ ਕੋਰਟ ਹਾਊਸ ਦੇ ਨਜ਼ਦੀਕ ਇਹ ਧਮਾਕਾ ਜਿਹੜਾ ਉਹ ਉੱਥੇ ਜਿਹੜਾ ਉਹ ਹੋਇਆ ਸੀਗਾ। ਸੋ ਇਹ ਤਰਲਈ ਕਲਾਂ ਕਰਕੇ ਜਿਹੜਾ ਇਲਾਕਾ ਆ, ਉੱਥੇ ਇਹ ਜਿਹੜਾ ਸ਼ੀਆ ਮੌਸਕ ਸੀਗਾ, ਜਿੱਥੇ ਜਿਹੜੀ ਫਰਾਈਡੇ ਦਾ ਜਿਹੜਾ ਜੁਮੇ ਵਾਲੀ ਰਾਤ ਦਾ ਇਹਨਾਂ ਦਾ ਦਿਨ ਹੁੰਦਾ ਆ, ਉਦੋਂ ਜਦੋਂ ਕਾਫੀ ਲੋਕ ਜ਼ਿਆਦਾ ਨਮਾਜ਼ ਪੜ੍ਹਨ ਦੇ ਲਈ ਆਉਂਦੇ ਆ, ਉਦੋਂ ਇਹ ਆਤਮਘਾਤੀ ਜਿਹੜਾ ਬੰਬ ਧਮਾਕਾ ਆ ਉਹ ਕੀਤਾ ਗਿਆ ਤੇ 31 ਜਾਣੇ ਹੁਣ ਤੱਕ ਮਾਰੇ ਜਿਹੜੇ ਉਹ ਜਾ ਚੁੱਕੇ ਨੇ ਜੀ। ਤੇ ਹਰਜੋਤ ਸਿੰਘ ਜੀ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।